ਸਾਂਝੇ ਕਰਦੇ ਜਾਵਾਂਗੇ। ਤੇ ਸਭ ਤੋਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਸਪਾਂਸਰਾਂ ਦੇ ਨਾਮ ਦੱਸ ਦਿਓ। ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਜੀ ਬਿਲਕੁਲ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਜਿਹੜਾ ਅਪਡੇਟ ਅਮਰੀਕਾ ਨੂੰ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਤਕਰੀਬਨ ਸਾਰੇ ਹੀ ਅਮਰੀਕਾ ਦੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ GoNAPTA.org ਵਾਲੇ। ਆਪਣੇ ਪੰਜਾਬੀ ਟਰੱਕਰਸ ਦੇ ਦੁਆਰਾ ਬਣਾਈ ਗਈ ਐਸੋਸੀਏਸ਼ਨ, ਇਸ ਦੇ ਮੈਂਬਰ ਬਣਨ ਦੇ ਕਈ ਫਾਇਦੇ ਨੇ। ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਤਾਂ ਬੜਾ ਕੁਛ ਜਿਹੜਾ ਹੈ ਟਰੱਕਿੰਗ ਦੇ ਵਿੱਚ ਚੱਲ ਰਿਹਾ ਆ। ਸੋ ਜ਼ਰੂਰ ਇਹਨਾਂ ਦੇ ਮੈਂਬਰ ਬਣ ਕੇ ਜਿਹੜੀ ਕੋਈ ਸਲਾਹ ਆ, ਸਾਰੇ ਜਾਣੇ ਇਕੱਠੇ ਮਿਲ ਕੇ ਕੋਈ ਇੱਕ ਜਿਹੜਾ ਆ ਪ੍ਰੋਗਰਾਮ ਉਲੀਕ ਸਕਦੇ ਹੋ। ਇਹਨਾਂ ਦੇ ਜ਼ਰੀਏ GoNAPTA.org ਨੂੰ ਜਿਹੜਾ ਉਹ ਵਿਜ਼ਿਟ ਕਰੋ। ਅਤੇ ਜੀ ਹਰਜੋਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਸਰੋਤਿਆਂ ਤੋਂ ਮਾਫੀ ਮੰਗ ਲੈਂਦੇ, ਟਰੱਕਿੰਗ ਨਾਲ ਹੀ ਰਿਲੇਟਡ ਖਬਰਾਂ ਸਾਂਝੀਆਂ ਕਰਾਂਗੇ ਕਿਉਂਕਿ ਸਾਡੇ ਕੋਲ ਸਮਾਂ ਬੜਾ ਘੱਟ ਹੈਗਾ ਆ। ਅਤੇ ਜਿਹੜੀ ਸਭ ਤੋਂ ਪਹਿਲੀ ਖਬਰ ਆ ਉਹ ਵੈਦਰ ਦੇ ਨਾਲ ਰਿਲੇਟਡ ਆ। ਜਿਹੜਾ ਟੋਰਨੇਡੋ ਮਿਜ਼ੂਰੀ ਦੇ ਵਿੱਚ ਕਾਫੀ ਵੱਡੇ ਆਏ ਹੈਗੇ ਆ, ਜਿਹਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋਈ ਆ, ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। 13,000 ਫੁੱਟ ਦੀ ਉਚਾਈ ਤੱਕ ਜਿਹੜਾ ਆ ਕਹਿੰਦੇ ਵੀ ਡੈਬਰਿਸ ਜਿਹੜਾ ਸੀ, ਘਾਹ ਫੂਸ ਜਾਂ ਹੋਰ ਮਿੱਟੀ ਉੱਡ ਰਹੀ ਸੀ। ਇਹ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਆ। ਅਤੇ ਇੱਕ ਕਹਿੰਦੇ ਟਰੱਕ ਡਰਾਈਵਰ ਮਜ਼ੂਰੀ ਦੇ ਵਿੱਚ ਉਹ ਕਹਿੰਦਾ ਵੀ ਮੈਂ ਮਸੀਂ ਬਚਿਆ ਹਾਂ, ਵੀ ਬਿਲਕੁਲ ਮੈਂ ਸੈਂਟਰ ਦੇ ਵਿੱਚ ਆ ਗਿਆ ਸੀ ਅਤੇ ਕਹਿੰਦਾ ਕੁਦਰਤੀ ਮੇਰਾ ਜਿਹੜਾ ਟਰੱਕ ਸੀਗਾ ਉਹ ਭਰਿਆ ਹੋਇਆ ਸੀ, ਉਹਦੇ 'ਚ 44,500 ਪਾਉਂਡ ਦੇ ਸੋਡੇ ਸੀਗੇ ਟ੍ਰੇਲਰ ਦੇ ਵਿੱਚ, ਇਸ ਕਰਕੇ ਉਹ ਉੱਡ ਨਹੀਂ ਸਕਿਆ। ਪਰ ਵਿੰਡੋ ਸਾਰਾ ਕੁਛ ਟੁੱਟ ਗਈਆਂ ਅਤੇ ਕਹਿੰਦਾ ਮੈਂ ਜਿਹੜੀ ਸੀਟ ਬੈਲਟ ਵਗੈਰਾ ਸਾਰੀ ਕੱਟ ਕੇ ਚਾਕੂ ਨਾਲ, ਅਤੇ ਉਹ ਬਚਿਆ ਅੰਦਰ ਲੁੱਕ ਕੇ। ਸੋ ਜਿੰਨੇ ਵੀ ਸਾਡੇ ਟਰੱਕ ਡਰਾਈਵਰਸ ਹੈਗੇ ਆ, ਪਲੀਜ਼ ਕਈ ਵਾਰੀ ਕੀ ਹੁੰਦਾ ਨਾ, ਆਪਣਾ ਧਿਆਨ ਪੰਜਾਬ ਦੀਆਂ ਖਬਰਾਂ ਵੱਲ ਲੱਗਾ ਹੁੰਦਾ, ਵੈਦਰ ਜ਼ਰੂਰ ਦੇਖਿਆ ਕਰੋ ਜਿਸ ਏਰੀਏ 'ਤੇ ਜਾ ਰਹੇ ਹੈਗੇ। ਅਤੇ ਜਿੰਨੇ ਸਾਡੇ ਟਰੱਕ ਡਰਾਈਵਰ ਭਰਾ ਹੈਗੇ ਉਹਨਾਂ ਨੂੰ ਬੇਨਤੀ ਵੀ ਆ, ਕਈ ਵਾਰੀ ਜਿਸ ਤਰ੍ਹਾਂ ਰਾਤੀ ਵੀ ਸਾਨੂੰ ਹਰਮਨ ਸਿੰਘ ਹੁਣੀ ਦੱਸਿਆ ਸੀ, ਇੱਕ ਹਾਈਵੇ 41 ਹਾਈਵੇ 40 I-40 ਦੇ ਉੱਤੇ ਉੱਥੇ ਬੰਦ ਹੋਇਆ ਸੀ। ਜ਼ਰੂਰ ਤੁਸੀਂ ਇਨਫੋਰਮ ਕਰ ਦਿਆ ਕਰੋ ਕਿਉਂਕਿ ਰੇਡੀਓ ਦਾ 24 ਆਵਰ ਚੱਲਦਾ। ਆਪਾਂ ਵਿੱਚ ਜਿਹੜੇ ਸਰੋਤੇ ਹੈਗੇ ਉਹਨਾਂ ਨੂੰ ਦੱਸ ਸਕਦੇ ਵੀ ਇੱਥੇ ਇਹ ਪ੍ਰੋਬਲਮ ਚੱਲ ਰਹੀ ਆ, ਤਾਂ ਕਿ ਅਲਰਟ ਰਹੋ, ਤੁਸੀਂ ਸੇਫ ਰਹੋ, ਤੁਹਾਡਾ ਪਰਿਵਾਰ ਵੀ ਸੇਫ ਰਹੇ, ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਪਰਿਵਾਰ ਬਿਲਕੁਲ ਸੇਫ ਹੈਗਾ। ਜੀ ਜੀ ਬਿਲਕੁਲ। ਅਤੇ ਟਰੱਕਿੰਗ ਦੇ ਬਾਬਤ ਜੇ ਆਪਾਂ ਅਗਲੀਆਂ ਗੱਲਾਂ ਦੇ ਉੱਤੇ ਗੱਲ ਕਰੀਏ, ਜਿਹੜੀ FMCSA ਦੇ ਦੁਆਰਾ ਇੱਕ ਜਿਹੜਾ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਆ ਉਹ ਲੀਕਿਆ ਗਿਆ ਹੋਇਆ ਸੀਗਾ, ਜਿਹੜੀ ਇੱਕ ਉਹਨਾਂ ਦੀ ਟਰਾਈ ਸੀਗੀ, ਕਿਉਂਕਿ ਵੀ ਕਹਿੰਦੇ ਵੀ ਟਰੱਕ ਡਰਾਈਵਰਸ ਦੀ ਬਹੁਤ ਘਾਟ ਆ, ਇਸ ਲਈ ਸਾਨੂੰ ਲੋਕ ਜਿਹੜੇ ਉਹ ਜ਼ਿਆਦਾ ਚਾਹੀਦੇ ਨੇ। ਅਤੇ ਉਹਨਾਂ ਨੇ ਉਮਰ ਜਿਹੜੀ ਘਟਾ ਕੇ ਜਿਹੜੀ 21 ਤੋਂ 18 ਸਾਲ ਜਿਹੜੀ ਕਰਨ ਦੀ ਮੱਦ ਇੱਕ ਰੱਖੀ ਸੀਗੀ। ਉਸ ਦੇ ਉੱਤੇ ਜਿਹੜਾ ਕਾਫੀ ਰੌਲਾ ਰੱਪਾ ਵੀ ਪੈ ਰਿਹਾ ਸੀਗਾ ਪਿਛਲੇ ਕਈ ਦਿਨਾਂ ਤੋਂ। ਉਹਨਾਂ ਨੇ ਉਸ ਦੇ ਉੱਤੇ ਕਮੈਂਟ ਪੀਰੀਅਡ ਵੀ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਅਤੇ ਕਹਿੰਦੇ ਜਿਹੜੇ ਟੀਮਸਟਰਸ ਵਾਲੇ ਆ ਇਸ ਪ੍ਰਪੋਜ਼ਲ ਦੇ ਕਾਫੀ ਖਿਲਾਫ ਹੈਗੇ ਨੇ FMCSA ਨੂੰ, ਵੀ ਜਿਹੜੀ ਡਰਾਈਵਰ ਏਜ ਆ ਉਹ 18 ਤੇ ਨਾ ਲੈ ਕੇ ਆਓ ਭਾਈ। ਬਿਲਕੁਲ, ਜਿਹੜੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਹੈਗੇ ਆ, ਇਹਨਾਂ ਨੇ ਇਹਦੀ ਮੁਖਾਲਫਤ ਜਿਹੜੀ ਆ ਇਹਦੇ ਅਗੇਂਸਟ ਗਏ ਨੇ ਕਿ ਜਿਹੜੀ ਡਰਾਈਵਰ ਦੀ ਏਜ ਜਿਹੜੀ ਆ ਉਹ 18 ਈਅਰਸ ਜਿਹੜੀ FMCSA ਵੱਲੋਂ ਪ੍ਰਪੋਜ਼ ਕੀਤਾ ਗਿਆ ਆ। ਅਤੇ ਉਹਦੇ ਵਿੱਚ ਕੋਸ਼ਿਸ਼ ਇਹੋ ਹੀ ਆ ਕਿ ਜਿਹੜੀ ਇਹ ਏਜ ਹੈਗੀ ਆ ਇਹ ਘੱਟ ਨਾ ਕੀਤੀ ਜਾਵੇ, ਕਿਉਂਕਿ ਇਹ ਥਰੂ ਦਾ ਸਟੇਟ ਜੇ ਤੁਸੀਂ ਇੰਟਰਸਟੇਟ ਕਰਦੇ ਹੈਗੇ ਆ ਅਤੇ ਉਹਦੇ ਵਿੱਚ ਕਰ ਸਕਦੇ ਹੁਣ ਵੀ, ਪਰ ਇੰਟਰ ਸਟੇਟ ਦੇ ਵਿੱਚ ਇਹਨੂੰ ਨਹੀਂ ਤੁਸੀਂ ਜੁਆਇਨ ਕਰ ਸਕਦੇ ਜਾਂ ਨਹੀਂ ਤੁਸੀਂ ਚਲਾ ਸਕਦੇ ਸੀਗੇ। ਸੋ ਉਹਦੇ 'ਤੇ ਜਿਹੜਾ ਹੁਣ ਪਾਇਲਟ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਦਿੱਤੇ, ਜਿਹੜੇ ਕਾਮੈਂਟਸ ਮੰਗੇ ਇਹਦੇ ਵਿੱਚ ਅਬਾਊਟ ਪਿਛਲੇ ਵੀਕ ਤੋਂ 190 ਕਾਮੈਂਟਸ ਜਿਹੜੇ ਆਏ ਹੈਗੇ ਆ। ਅਤੇ ਜਿਹੜੇ ਕਾਮੈਂਟਸ ਪੀਰੀਅਡ ਹੈਗਾ ਓਪਨ ਹੈਗਾ ਜੁਲਾਈ 15 ਤੱਕ। ਜੀ ਜੀ ਬਿਲਕੁਲ। ਸੋ ਰਮਨ ਜੀ, ਅਗਲੀ ਜਿਹੜੀ ਆਪਾਂ ਟਰੱਕਿੰਗ ਦੇ ਨਾਲ ਜੇ ਗੱਲਬਾਤ ਕਰੀਏ, ਪਿਛਲੇ 2-3 ਹਫ਼ਤਿਆਂ ਦੇ ਵਿੱਚੋਂ ਕਾਫੀ ਜਿਹੜਾ ਡਰਾਈਵਰਸ ਅਤੇ ਟਰੱਕਿੰਗ ਕੰਪਨੀ ਦਾ ਜਿਹੜਾ ਰੌਲਾ ਰੱਪਾ ਹੈਗਾ ਉਹ ਫੇਸਬੁੱਕ ਦੇ ਉੱਤੇ ਵੀ ਚੱਲ ਰਿਹਾ, ਗਾਲਾਂ ਇੱਕ ਦੂਜੇ ਨੂੰ ਬੜੀਆਂ ਚੱਲ ਰਹੀਆਂ ਹੈਗੀਆਂ। ਮੈਂ ਇਹ ਵੀ ਦੇਖ ਰਿਹਾ ਵੀ ਬਹੁਤ ਸਾਰੇ ਜਿਹੜੇ ਨਵੇਂ ਡਰਾਈਵਰ ਆਏ ਹੋ ਹੈਗੇ, ਨਵੇਂ ਲੋਕ ਆਏ ਹੋ ਆ, ਉਹਨਾਂ ਨੂੰ ਬੜੀਆਂ ਗਾਲਾਂ ਕੱਢ ਰਿਹਾ ਵੀ ਇਹਨਾਂ ਨੇ ਜੀ ਆਹ ਗੰਦ ਪਾਤਾ, ਆਹ ਕਰਤਾ। ਕੰਪਨੀਆਂ ਵਾਲਿਆਂ ਨੂੰ ਗਾਲਾਂ ਕੱਢ ਰਿਹਾ ਵੀ ਦੇਖੋ ਜੀ, ਜਦੋਂ ELD ਲੱਗਣੀ ਸੀ ਅਸੀਂ 5 ਬੰਦੇ ਇਹਨਾਂ ਦੇ ਕੋਲ ਹੱਥ ਜੋੜ ਕੇ ਗਏ ਵੀ ਤੁਸੀਂ ਟਰੱਕ ਥੋੜ੍ਹੇ ਦਿਨ ਲਈ ਬੰਦ ਕਰ ਲਓ, ਅਤੇ ਉਹਦੇ ਕੰਪਨੀ ਵਾਲੇ ਸਾਨੂੰ ਸੁਣਦੇ ਨਹੀਂ ਸੀ। ਹੁਣ ਕੰਪਨੀ ਵਾਲੇ ਸਾਨੂੰ ਲੱਭਦੇ ਫਿਰਦੇ ਆ ਵੀ ਸਾਡਾ ਸਾਥ ਦਿਓ, ਵੀ ਪ੍ਰਾਈਸਾਂ ਘੱਟ ਗਈਆਂ ਆ। ਅਤੇ ਨਿਊਜ਼ ਦੇ ਵਿੱਚ ਵੀ ਆ ਰਿਹਾ ਵੀ ਟਰੱਕਿੰਗ ਰਿਸੈਸ਼ਨ 'ਚ ਹੈਗਾ ਆ, ਕਿਉਂਕਿ ਚਾਈਨਾ ਦਾ ਜਿਹੜਾ ਮਾਲ ਆਉਣਾ ਆਲਮੋਸਟ ਘੱਟ ਹੀ ਗਿਆ, ਉਹਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਪਿਆ। ਇਹਦੇ ਬਾਰੇ ਥੋੜ੍ਹੀਆਂ ਕੰਪਨੀਆਂ ਨੇ ਕਾਫੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਕੀਤੀਆਂ, ਉਹ ਥੋੜ੍ਹੀ ਅਪਡੇਟ ਦੱਸੋ ਤਾਂ ਕਿ ਜਿਹੜੇ ਡਰਾਈਵਰਸ ਅਤੇ ਕੰਪਨੀ ਵਾਲੇ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ।
ਬਿਲਕੁਲ ਹਰਜੋਤ ਭਾਜੀ, ਇੱਕ ਚੀਜ਼ ਮੈਂ ਇਹਦੇ ਮਾਮਲੇ 'ਚ ਕਲੀਅਰ ਕਰ ਦਿਆਂ, ਜਿਹੜੀ ਕਿ ਸਾਨੂੰ ਸੁਣ 'ਚ ਆ ਰਹੀ ਹੈ ਕਿ ਜਿਹੜੀ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ ਨਾਪਤਾ ਹੈਗੀ ਆ, ਨਾਪਤਾ ਦੀ ਲੀਡਰਸ਼ਿਪ ਹੈ, ਨਾਪਤਾ ਦੇ ਬੰਦੇ ਹੈਗੇ ਆ, ਉਹ ਇਸ ਜਿਹੜੀ ਚੀਜ਼ ਹੈਗੀ ਆ ਜਾਂ ਇਹ ਜਿਹੜੀ ਲੜਾਈ ਹੈਗੀ ਆ ਇਹਨੂੰ ਹਵਾ ਦੇ ਰਹੇ ਆ ਜਾਂ ਉਹਨੂੰ ਕੁਛ ਇੱਦਾਂ ਦੀ ਚੀਜ਼ ਕਰ ਰਹੇ ਆ ਜਾਂ ਅਸੀਂ ਕੈਰੀਅਰ ਦੀ ਹੈਲਪ ਕਰ ਰਹੇ ਆ। ਇਹ ਬਿਲਕੁਲ ਸਰਾਸਰ ਗਲਤ ਆ, ਕਿਉਂਕਿ ਜੀ ਸਾਡਾ ਮਕਸਦ ਨਾਟਾ ਦਾ ਜਿਹੜਾ ਮਕਸਦ ਹੈਗਾ ਉਹ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਦੀ ਲੜਾਈ ਨੂੰ ਵਧਾਵਾਂ। ਸਾਡਾ ਮਕਸਦ ਹੈਗਾ ਕਿ ਤੁਹਾਡੀ ਜਿਹੜੀ ਇਹ ਫ੍ਰਿਕਸ਼ਨ ਹੈਗੀ ਹੈ ਇਹਨੂੰ ਖਤਮ ਕੀਤਾ ਜਾ ਸਕੇ। ਸੋ ਇਹਦੇ ਵਿੱਚ ਜੇ ਹੁਣ ਡਰਾਈਵਰਸ ਜਿਹੜੇ ਆ ਉਹਨਾਂ ਦੀ ਮੈਂਬਰਸ਼ਿਪ ਵੀ ਫ੍ਰੀ ਹੈਗੀ ਆ। ਹੁਣ ਖਾਸਾ ਜੀ ਤੁਸੀਂ ਆਪ ਦੱਸੋ ਵੀ ਜੇ ਆਪਾਂ ਕਮਰੇ ਦੇ ਵਿੱਚ ਆਣ ਕੇ ਟੇਬਲ ਤੇ ਬੈਠਾਂਗੇ ਹੀ ਨਹੀਂ ਤੇ ਬਾਹਰੋਂ ਖੜੇ ਹੀ ਆਪਾਂ ਸੜਕ ਤੋਂ ਹੀ ਰੌਲਾ ਪਈ ਜਾਵਾਂਗੇ ਤੇ ਫਿਰ ਆਪਣੀ ਗੱਲਬਾਤ ਕਿਵੇਂ ਗਾਂਹ ਤੁਰੂਗੀ। ਜੀ ਜਿਹੜਾ ਬੰਦਾ ਅੰਦਰ ਆਣ ਕੇ ਟੇਬਲ ਤੇ ਬੈਠ ਗਿਆ, ਜਿਹੜਾ ਅੰਦਰ ਆਣ ਕੇ ਟੇਬਲ ਤੇ ਗੱਲ ਕਰਨ ਲੱਗ ਗਿਆ, ਉਹਨਾਂ ਨੇ ਆਪਣੀ ਗੱਲਬਾਤ ਸ਼ੁਰੂ ਕਰ ਲਈ। ਪਰ ਜੇ ਤੁਸੀਂ ਟੇਬਲ ਤੱਕ ਪਹੁੰਚਦੇ ਨਹੀਂ ਤੇ ਤੁਹਾਡੀ ਗੱਲਬਾਤ ਜਿਹੜੀ ਆ ਉਹ ਤੁਸੀਂ ਕਹੋ ਜੀ ਸਾਡੀ ਕੋਈ ਸੁਣਦਾ ਨਹੀਂ, ਪਰ ਤੁਸੀਂ ਟੇਬਲ ਤੇ ਆਉਂਦੇ ਨਹੀਂ। ਠੀਕ ਹੈ ਨਾ। ਸੋ ਇਹ ਚੀਜ਼ ਨੂੰ ਇੱਕ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਮਾਧਿਅਮ ਹੈਗਾ ਨਾਟਾ ਦਾ, ਉਹ ਇੱਕ ਕਾਮਨ ਪਲੇਟਫਾਰਮ ਹੈਗਾ, ਉਹ ਸਾਰਿਆਂ ਲਈ ਹੈਗਾ, ਉਹ ਇਕੱਲੇ ਸਿਰਫ ਕੈਰੀਅਰ ਲਈ ਨਹੀਂ ਹੈਗਾ। ਅਸੀਂ ਔਰ ਨਾ ਹੀ ਅਸੀਂ ਕਿਸੇ ਦੀ ਕਹਿੰਦੇ ਆ ਵੀ ਉਹਦੀ ਕਿਸੇ ਦੀ ਫੇਵਰ ਕਰਦੇ ਹਾਂ, ਨਾ ਹੀ ਕਿਸੇ ਦੇ ਖਿਲਾਫ ਆ। ਜੀ ਸੋ ਬਾਕੀ ਰਹਿ ਗਈ ਗੱਲ ਅਪਡੇਟ ਦੀ ਕਿ ਜਿਹੜੇ ਕੈਰੀਅਰਸ ਹੈਗੇ ਆ ਉਹ ਜਿੰਨੇ ਵੀ ਇਕੱਠੇ ਹੋਏ ਆ ਉਹਨਾਂ ਨੇ ਇਕੱਠਿਆਂ ਹੋ ਕੇ ਬਹੁਤ, ਮੇਰੇ ਖਿਆਲ ਨਾਲ ਫ੍ਰਿਜ਼ਨੋ ਦੀ ਮੀਟਿੰਗ ਹੋਈ ਆ, ਸਟਾਕਟਨ ਦੀ ਮੀਟਿੰਗ ਹੋਈ ਆ, ਉਹਨਾਂ ਨੇ ਬਹੁਤ ਜ਼ਿਆਦਾ ਸੈਂਸਿਬਲ ਗੱਲਾਂ ਹੋਈਆਂ। ਔਰ ਇੱਕ ਜਿਹੜਾ ਉੱਥੇ ਇੱਕ ਮਾਹੌਲ ਸੀਗਾ ਉਹ ਇਹ ਸੀਗਾ ਕਿ ਰਾਈਟ ਵੇ ਡਿਸੀਜਨ ਦਿਓ, ਰਾਈਟ ਵੇ ਇੱਕ ਚੀਜ਼ ਲਾਗੂ ਕਰੋ ਕਿ ਆਹ ਚੀਜ਼ ਜੀ ਇੰਨਾ ਰੇਟ ਘਟਾਤਾ, ਇੰਨਾ ਆਹ ਹੋ ਗਿਆ, ਇਹ ਹੋ ਗਿਆ ਨਾ। ਤੇ ਉਹਦੇ ਵਿੱਚ ਅਸੀਂ ਇੰਨੀ ਕੋਸ਼ਿਸ਼ ਕੀਤੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਲੀਗਲੀ ਇਹ ਪੋਸੀਬਲ ਨਹੀਂ ਹੈਗਾ। ਇੱਦਾਂ ਤੁਸੀਂ ਕਿਸੇ ਦੀ ਰੇਟ ਜਿਹੜੇ ਘਟਾ ਨਹੀਂ ਸਕਦੇ, ਇੱਦਾਂ ਤੁਸੀਂ ਕਰ ਨਹੀਂ ਸਕਦੇ। ਪਰ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਦੋਨੋਂ ਜਿਹੜੇ ਸ਼ਹਿਰ ਹੈਗੇ, ਦੋਨੋਂ ਜਿਹੜੇ ਸਾਡੇ ਚੈਪਟਰ ਹੈਗੇ ਆ, ਸੈਂਟਰਲ ਵੈਲੀ ਦੇ ਚੈਪਟਰ ਫ੍ਰਿਜ਼ਨੋ ਦਾ ਤੇ ਡੈਲਟਾ ਡਿਸਟ੍ਰਿਕਟ ਚੈਪਟਰ ਜਿਹੜਾ ਸਟਾਕਟਨ ਏਰੀਆ ਦਾ, ਉਹਨਾਂ ਨੇ ਦੋਨਾਂ ਨੇ ਆਪਣੀ 12 ਮੈਂਬਰੀ ਕਮੇਟੀ ਚੁਣੀ ਆ। 12 ਮੈਂਬਰੀ ਕਮੇਟੀ ਚੁਣ ਕੇ ਤੇ ਉਹ 12 ਮੈਂਬਰੀ ਕਮੇਟੀ ਜਿਹੜੀ ਆ ਉਹ ਪਿਛਲੇ ਵੀਕਐਂਡ ਬੈਠ ਕੇ ਉਹਨਾਂ ਨੇ ਸਲਾਹ ਕੀਤੀ ਵੀ ਇਹਦੇ ਵਿੱਚ ਕੀ ਜਿਹੜਾ ਸਿੱਟਾ ਜਿਹੜਾ ਵਾ ਕੀ ਕੱਢਿਆ ਜਾਣਾ ਚਾਹੀਦਾ। ਤੇ ਉਹ ਦੋਨੋਂ ਹੀ ਜਿਹੜੀਆਂ ਮੀਟਿੰਗ ਹੈਗੀਆਂ ਬੜੀਆਂ ਸਕਸੈਸਫੁਲ ਰਹੀਆਂ ਔਰ ਬੜੇ ਜੈਨੂਇਨ ਜਿਹੜੇ ਉਹਦੇ ਵਿੱਚ ਡਿਸੀਜ਼ਨ ਲਏ ਗਏ ਕਿ ਕਿਸੇ ਤੇ ਕੋਈ ਇੰਪੋਜ਼ ਨਹੀਂ ਕੀਤੀ ਗਈ ਚੀਜ਼ ਵੀ ਹਾਂ ਵੀ ਆਹ ਚੀਜ਼ ਸੈਡ ਐਂਡ ਡਨ ਹੈਗੀ ਆ ਜਾਂ ਇੱਥੇ ਤੈਨੂੰ ਇੰਨਾ ਹੀ ਮੰਨਣਾ ਪੈਣਾ। ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਨੂੰ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਸਾਡੇ ਰੇਟ ਸੈੱਟ ਕਰੋ, ਤੁਸੀਂ ਡਰਾਈਵਰਾਂ ਦੇ ਰੇਟ ਸੈੱਟ ਕਰੋ, ਮੈਨੂੰ ਹੈਰਾਨੀ ਹੁੰਦੀ ਕਿ ਇਹ ਇੱਕ ਬਿਜ਼ਨਸ ਡਿਸੀਜਨ ਹੈਗਾ, ਇੱਕ ਪਰਸਨਲ ਬਿਜ਼ਨਸ ਦਾ ਕਿਸੇ ਦਾ ਡਿਸੀਜਨ ਹੈਗਾ। ਇਹ ਕਿਵੇਂ ਕੋਈ ਦੂਜਾ ਸੈੱਟ ਕਰ ਸਕਦਾ, ਕਿਵੇਂ ਕੋਈ ਦੂਜਾ ਕਹਿ ਸਕਦਾ ਕਿ ਤੁਸੀਂ ਆਹ ਕਰੋ, ਆਹ ਸੈੱਟ ਕਰਤਾ। ਠੀਕ ਹੈ ਨਾ। ਇੱਕ ਤਾਂ ਇਸ ਚੀਜ਼ ਨੂੰ ਆਪਾਂ ਨੂੰ ਛੱਡਣਾ ਪੈਣਾ ਕਿ ਕੋਈ ਸਾਡੇ ਲਈ ਸਾਡਾ ਰੇਟ ਸੈੱਟ ਕਰੇ। ਠੀਕ ਹੈ ਨਾ। ਅਸੀਂ ਆਪਣਾ ਰੇਟ ਆਪ ਸੈੱਟ ਕਰਨਾ। ਜੇ ਮੇਰੀ ਕਾਸਟ ਅੱਜ ਟਰੱਕ ਨੂੰ ਰਨ ਕਰਨ ਦੀ ਮੇਰੀ ਕਾਸਟ $1.75 ਹੈਗੀ ਆ ਤੇ ਮੈਂ ਉੱਤੇ 50 ਸੈਂਟ ਮੈਂ ਕਹਾਂ ਵੀ ਮੈਂ ਬਿਜ਼ਨਸ ਚਲਾਉਣਾ, ਮੈਂ 50 ਸੈਂਟ ਮੀਲ ਦੇ ਮੈਂ ਪ੍ਰੋਫਿਟ ਲੈਣਾ ਤੇ ਮੇਰੀ $2.25 ਦੀ ਮੇਰੀ ਪ੍ਰਾਈਸ ਆ ਗਈ। ਮੈਂ ਪ੍ਰਾਈਸ ਆਪਣੀ ਆਪ ਸੈੱਟ ਕਰਨੀ ਹੈ। ਜੇ ਹੁਣ ਮੈਂ ਕਹਾਂ ਕਿ ਮੈਂ $1 ਮੇਰੀ 75 ਸੈਂਟ ਦੀ ਕਾਸਟ ਆ ਤੇ ਮੈਂ ਕੋਈ ਗੱਲ ਨਹੀਂ 1.60 ਤੇ ਮੈਂ ਲੋਡ ਚੱਕ ਲੈਣਾ ਤੇ ਉਹ ਉਹਦੀ ਬਿਜ਼ਨਸ ਦੀ ਡਿਸੀਜਨ ਆ। ਠੀਕ ਹੈ ਨਾ। ਉਹਨੂੰ ਦੂਸਰਾ ਬੰਦਾ ਜੇ ਕਵੇ ਵੀ ਨਹੀਂ ਭਾਈ ਤੇਰੀ ਹੁਣ ਇੰਨੀ ਅਕਲ ਤਾਂ ਸਾਡੇ 'ਚ ਹੈਗੀ ਆ ਕਿ 1.75 ਦੀ ਕਾਸਟ ਦੇ ਉੱਤੇ ਜੇ ਅਸੀਂ 1.60 ਤੇ ਸਾਡਾ ਬਿਜ਼ਨਸ ਡੈਡ ਹੀ ਜਾਣਾ ਹੈ। ਠੀਕ ਹੈ ਨਾ। ਤੇ ਜੇ ਅਸੀਂ 1.75 ਦੀ ਕਾਸਟ ਦੇ ਉੱਤੇ 2.25 ਨੂੰ ਅਸੀਂ ਰੇਟ ਲਵਾਂਗੇ ਤੇ ਸਾਡਾ ਬਿਜ਼ਨਸ ਪੋਜ਼ਿਟਿਵ ਵੱਲ ਜਾਊਗਾ। ਇੰਨੀ ਅਕਲ, ਇੰਨੀ ਸਮਝਦਾਰੀ ਤਾਂ ਮੇਰੇ ਖਿਆਲ ਆਪਣੇ ਬੱਚੇ 'ਚ ਹੈਗੀ। ਬਿਲਕੁਲ ਇੰਨਾ ਗਣਿਤ ਤਾਂ ਕਰ ਲੈਂਦੇ। ਹਾਂ, ਮੇਰੇ ਖਿਆਲ ਨਹੀਂ ਵੀ ਕਿਸੇ ਨੂੰ ਇਹ ਲੋੜ ਹੈਗੀ ਦੱਸਣ ਦੀ ਕਿਸੇ ਨੂੰ ਵੀ ਕੀ ਰੇਟ ਲੈਣਾ ਆ ਤੇ ਕੀ ਡਰਾਈਵਰ ਨੂੰ ਰੇਟ ਦੇਣਾ ਆ, ਕਿਉਂਕਿ ਤੁਸੀਂ ਇੰਨੀ ਤਾਂ ਸਮਝਦਾਰੀ ਰੱਖਦੇ ਆ ਨਾ ਕਿ ਤੁਹਾਡੇ ਬਿਜ਼ਨਸ ਦੇ ਜਿਹੜੇ ਐਕਸਪੈਂਸ ਆ ਉਹ ਘਟਦੇ ਵੱਧਦੇ ਆ, ਉਹਨੂੰ ਕਿਸ ਢੰਗ ਨਾਲ ਉਹਨੂੰ ਕੰਟਰੋਲ ਕਰਨਾ, ਕਿਸ ਢੰਗ ਨਾਲ ਉਹਨੂੰ ਅੰਡਰਸਟੈਂਡ ਕਰਨਾ। ਸੋ ਨਾਪਤਾ ਦੀਆਂ ਮੀਟਿੰਗਸ ਦੇ ਵਿੱਚ ਹਰਜੋਤ ਭਾਈ ਜਿਹੜੀ ਸਿੱਟਾ ਨਿਕਲ ਕੇ ਬਾਹਰ ਆਇਆ ਉਹਦੇ ਵਿੱਚ ਸਿੱਟਾ ਇਹ ਕੱਢਿਆ ਗਿਆ ਕਿ ਨਾਟ ਜਸਟ ਇੱਕ ਰੇਟਸ ਦੇ ਉੱਤੇ ਗੱਲ ਕੀਤੀ ਜਾਵੇ ਜਾਂ ਡਰਾਈਵਰ ਰੇਟਸ ਜਾਂ ਬ੍ਰੋਕਰ ਰੇਟਸ ਦੇ ਉੱਤੇ ਗੱਲ ਕੀਤੀ ਜਾਵੇ, ਇੱਕ ਓਵਰਆਲ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਠੀਕ ਹੈ ਸਾਡੀ ਇੱਕ ਇੰਡਸਟਰੀ ਸਟੈਂਡਰਡ ਬਣਾਇਆ ਜਾਵੇ
ਕਿ ਇੰਡਸਟਰੀ ਦੇ ਵਿੱਚ ਹਰ ਚੀਜ਼ ਦੇ ਉੱਤੇ ਜਿਹੜੀ ਸਾਡੀ ਮੁਸ਼ਕਲਾਂ ਹੈਗੀਆਂ ਉਹਨਾਂ ਸਾਰੀਆਂ ਤੇ ਮਤਲਬ ਕਿ ਧਿਆਨ ਦਿੱਤਾ, ਉਹਨਾਂ ਸਾਰੀਆਂ ਤੇ ਬਹਿਸ ਹੋਈ, ਗੱਲਬਾਤ ਹੋਈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅੱਜ ਵੀ ਆਪਣੀ ਜਿਹੜੀ ਸੈਂਟਰਲ ਵੈਲੀ ਦੀ ਮੀਟਿੰਗ ਹੈਗੀ ਆ ਸ਼ਾਮ ਨੂੰ ਆਪਣੇ ਪੰਜਾਬੀ ਜਿਹੜੀ USA ਦੀ ਲੋਕੇਸ਼ਨ ਫ੍ਰਿਜ਼ਨੋ ਲੋਕੇਸ਼ਨ ਦੇ ਉੱਤੇ ਮੀਟਿੰਗ ਹੈ, ਉੱਥੇ ਅੱਜ ਜਿਹੜੇ ਉਹਨਾਂ ਨੇ ਲਾਸਟ ਵੀਕ ਜਿਹੜੇ ਫੈਸਲੇ ਲਏ ਆ, ਲਾਸਟ ਵੀਕ ਜਿਹੜੀਆਂ ਉਹਨਾਂ ਨੇ ਸਟਰਕਚਰ ਤਿਆਰ ਕੀਤਾ ਇੱਕ ਓਵਰਆਲ ਟਰੱਕਿੰਗ ਕੰਪਨੀ ਨੂੰ ਕਿੱਦਾਂ ਰਨ ਕਰਨਾ ਚਾਹੀਦਾ, ਕਿੱਦਾਂ ਉਹਨੂੰ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਐਂਡ ਮੈਂ ਬਹੁਤ ਇਹ 'ਚ ਖੁਸ਼ ਸੀਗਾ ਕਿ ਇਹ 'ਚ ਸਾਰਿਆਂ ਨੂੰ ਜ਼ਿਆਦਾ ਵੱਡਾ ਜ਼ੋਰ ਦਿੱਤਾ ਗਿਆ ਕਿ ਜਿਹੜੇ W2 ਤੇ 1099 ਤੇ ਉਸ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਗਿਆ ਉਹ ਦਿੱਤਾ ਗਿਆ ਕਿ ਜਿਹੜੇ ਅਸੀਂ ਐਡੀਟਿੰਗ AOBRD ਦੀ ਐਡੀਟਿੰਗ ਕਰਦੇ ਹਾਂ ਉਹਨੂੰ ਬੰਦ ਕੀਤਾ ਜਾਵੇ। ਸੋ ਇਹ ਚੀਜ਼ਾਂ ਕਾਫੀ ਜਿਹੜੀਆਂ ਮਹੱਤਵਪੂਰਨ ਸੀਗੀਆਂ, ਕਾਫੀ ਇੰਟਰਸਟਿੰਗ ਸੀਗੀਆਂ, ਜਿਹੜੀਆਂ ਦੇ ਬਾਰੇ ਗੱਲ ਨਹੀਂ ਸੀ ਕੀਤੀ ਜਾਂਦੀ। ਉਹ ਖੁਦ ਕੰਪਨੀਆਂ ਨੇ ਉਸ ਬਾਰੇ 'ਚ ਗੱਲ ਕੀਤੀ ਔਰ ਖੁਦ ਕੰਪਨੀਆਂ ਨੇ ਉਸ ਬਾਰੇ ਦੇ ਵਿੱਚ ਡਿਸੀਜ਼ਨ ਲਿਆ। ਸੋ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜੀ ਵਧੀਆ ਚੀਜ਼ ਹੈਗੀ ਆ। ਹੁਣ ਸਾਨੂੰ ਰਿਕੁਐਸਟ ਜਿਹੜੀ ਹੈ ਸੈਕਰਾਮੈਂਟੋ ਨਾਰਦਰਨ ਵੈਲੀ ਜਿਹੜਾ ਚੈਪਟਰ ਹੈ ਉੱਧਰੋਂ ਵੀ ਆਈ ਆ, ਸਾਨੂੰ ਬੇਕਰਸਫੀਲਡ ਤੋਂ ਵੀ ਰਿਕੁਐਸਟ ਆਈ ਆ ਕਿ ਉੱਧਰਲੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਨੂੰ ਵੀ ਬੈਠ ਕੇ ਤੇ ਉਹਨਾਂ ਨਾਲ ਵੀ ਗੱਲ ਜਿਹੜੀ ਆ ਗਾਂ ਮੂਵ ਫਾਰਵਰਡ ਕੀਤੀ ਜਾਵੇ। ਸੋ ਬਹੁਤ ਵਧੀਆ ਜਿਹੜੇ ਸਿੱਟੇ ਨਿਕਲੇ ਹੈਗੇ ਆ 2 ਮੀਟਿੰਗਸ ਦੇ ਵਿੱਚ, ਜਿਹੜੇ ਪਿਛਲੇ 2 ਵੀਕਾਂ ਦੇ ਵਿੱਚ ਬਹੁਤ ਵਧੀਆ ਜਿਹੜੇ ਰਿਜ਼ਲਟਸ ਆਏ ਹੈਗੇ ਨੇ। ਸੋ ਬਿਲਕੁਲ ਰਮਨ ਜੀ, ਇਕੱਲਾ ਪੰਜਾਬੀਆਂ ਦੇ ਵਿੱਚ ਨਹੀਂ, ਮੈਂ ਇੱਕ ਦੇਖ ਰਿਹਾ ਸੀ ਪੈਂਸਕੀ ਲੌਜਿਸਟਿਕ ਨਾਮ ਦੀ ਜਿਹੜੀ ਕੰਪਨੀ ਆ ਉਹ ਇੰਡੀਆਨਾ ਦੇ ਵਿੱਚ ਆਪਣਾ ਇੱਕ ਜਿਹੜਾ ਉਹਨਾਂ ਦਾ ਜਿਹੜੀ ਫੈਸਿਲਿਟੀ ਆ ਉਹ ਬੰਦ ਕਰਨ ਜਾ ਰਿਹਾ, ਜਿਹਦੇ ਨਾਲ 80 ਦੇ ਕਰੀਬ ਡਰਾਈਵਰ ਲੇ ਆਫ ਹੋਣੇ ਆ। ਸੋ ਗੋਰਿਆਂ ਦੀਆਂ ਕੰਪਨੀਆਂ ਵੀ ਬਹੁਤ ਹਰਟ ਹੋ ਰਹੀਆਂ। ਫਰੀਮਾਉਂਟ ਦੇ ਵਿੱਚ ਟੈਸਲਾ ਕੰਪਨੀ ਨੇ ਜਿਸ ਕੰਪਨੀ ਨਾਲ ਕੰਟਰੈਕਟ ਕੀਤਾ ਸੀ, ਉਸ ਕੰਪਨੀ ਦੇ ਜਿਹੜੇ ਡਰਾਈਵਰ ਸੀਗੇ ਮੈਜੋਰਟੀ 'ਚ ਪੰਜਾਬੀ ਸੀ, ਉਹ $26 ਘੰਟੇ ਦੇ ਹਿਸਾਬ ਨਾਲ ਦਿੰਦੇ ਸੀ ਡਰਾਈਵਰ ਨੂੰ। ਮੁੜ ਕੇ ਜਦੋਂ ਉਹਨਾਂ ਦਾ ਕੰਟਰੈਕਟ ਟੈਸਲਾ ਨੇ ਦਿੱਤਾ, ਉਹ ਕਿਸੇ ਹੋਰ ਕੰਪਨੀ ਨੇ ਲੋਅਰ ਪ੍ਰਾਈਸ ਦੇ ਕੇ ਲੈ ਲਿਆ ਅਤੇ ਉਹ ਡਰਾਈਵਰ ਨੂੰ ਕਹਿੰਦੇ ਵੀ ਜੇ ਤੁਸੀਂ ਕੰਮ ਕਰਨਾ $18 ਅਸੀਂ ਤਾਂ ਦੇਵਾਂਗੇ, ਸਾਨੂੰ ਤਾਂ ਇੰਨੇ ਪੁੱਗਦੇ ਕਿਉਂਕਿ ਅਸੀਂ ਲੋਅਰ ਪ੍ਰਾਈਸ ਦੇ ਕੇ ਲਿਆ। ਸੋ ਕਿਉਂਕਿ ਇਹ ਕੈਪੀਟਲਿਸਟ ਕੰਟਰੀ ਆ, ਇਹ ਕੋਈ ਗਵਰਨਮੈਂਟ ਇਹਦੇ 'ਚ ਨਹੀਂ ਇਨਵੋਲਵ ਹੋ ਸਕਦੀ ਵੀ ਨਹੀਂ ਜੀ ਇੰਨੀ ਪ੍ਰਾਈਸ ਸੈੱਟ ਕਰੋ, ਇਹ ਤਾਂ ਤੁਹਾਨੂੰ ਦੇਖਣਾ ਪੈਣਾ। ਇੱਕ ਬੰਦਾ ਇਹ ਹੋ ਸਕਦਾ ਜਿਹਦੇ 50 ਟਰੱਕ ਮੇ ਵੀ ਉਹਦੇ ਫਰੀ ਹੋਣ, ਉਹ ਤਾਂ ਸਸਤੇ ਰੇਟ ਵੀ ਚੱਕੀ ਜਾਊਗਾ। ਇੱਕ ਹੋ ਸਕਦਾ ਜਿਹਦੇ 50 ਟਰੱਕ ਆ ਹੁਣ ਬਿਲਕੁਲ ਨਵੇਂ ਲਏ ਆ, ਲੋਨ ਬਹੁਤ ਜ਼ਿਆਦਾ ਆ, ਸੋ ਉਹਨੂੰ ਵਾਰਾ ਨਹੀਂ ਖਾਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਮੈਟਰ ਕਰਨੀਆਂ। ਪਰ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਪਲੀਜ਼, ਚਾਹੇ ਕੰਪਨੀਆਂ ਵਾਲੇ ਚਾਹੇ ਡਰਾਈਵਰ, ਗਾਲਾਂ ਨਾ ਕੱਢੋ ਇੱਕ ਦੂਜੇ ਨੂੰ। ਫੇਸਬੁੱਕ 'ਤੇ ਗਾਲਾਂ ਪਾਣੇ, ਉੱਥੇ ਕਈ ਭੈਣਾਂ ਵੀ ਹੁੰਦੀਆਂ, ਕਈ ਆਪਣੀਆਂ ਭੈਣਾਂ ਡਰਾਈਵਰਸ ਵੀ ਹੈਗੀਆਂ ਆ, ਅਤੇ ਬੜੀ ਜਿਹੜੀ ਮਾੜੀ ਗੱਲ ਲੱਗਦੀ ਆ। ਅਤੇ ਬਹੁਤੇ ਆਪਣੇ ਬੰਦੇ ਜਿਹੜੇ 99% ਆਪਾਂ ਸਿੱਖ ਭਰਾ ਹੈਗੇ ਆ, ਇਹ ਬੜੀ ਮਾੜੀ ਗੱਲ ਆ। ਇਹ ਜਿਹੜਾ ਟਰੈਂਡ ਆ ਇਹ ਛੱਡਣਾ ਚਾਹੀਦਾ। ਨਹੀਂ ਤਾਂ ਸਾਰੇ ਲੋਕਾਂ ਨੇ ਇਹ ਸੋਚਣਾ ਵੀ ਜਿਹੜੇ ਇੰਡੀਆ ਵਾਲੇ ਪੰਜਾਬ 'ਚ ਡਰਾਈਵਰ ਆ ਅਤੇ ਅਮਰੀਕਾ ਦੇ ਡਰਾਈਵਰ ਕੋਲ ਬੜਾ ਫਰਕ ਨਹੀਂ ਹੈ। ਬਿਲਕੁਲ। ਇੱਕ ਹੋਰ ਜਿਹੜੀ ਗੱਲ ਮੈਂ ਹਰਜੋਤ ਭਾਜੀ ਕਹਿਣੀ ਚਾਹੂੰਗਾ ਆਪਣੇ ਰੇਡੀਓ ਦੇ ਮਾਧਿਅਮ ਦੇ ਨਾਲ ਕਿ ਇੱਕ ਅਫਵਾਹਾਂ ਜਿਹੜੀਆਂ ਨਾ ਉਡਾਓ ਕਿ ਆਹ ਹੋ ਚੱਲਿਆ, ਆਪਣੀਆਂ ਹੀ ਪੰਜਾਬੀ ਕੰਪਨੀਆਂ ਹੈਗੀਆਂ। ਠੀਕ ਆ, ਸਿਚੁਏਸ਼ਨ ਕਿਸੇ ਤੇ ਵੀ ਬਣ ਸਕਦੀ ਆ, ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ, ਪਰ ਆਪਾਂ ਜਾਣ ਬੁੱਝ ਕੇ ਕਿਸੇ ਦੇ ਬਾਰੇ 'ਚ ਅਫਵਾਹ ਆਈਏ ਵੀ ਕਿਸੇ ਨੇ ਬੈਂਕਰਪਸੀ ਕਰਤੀ, ਕਿਸੇ ਨੇ ਆਹ ਕਰਤਾ, ਕਿਸੇ ਨੇ ਆਹ ਕਰਤਾ, ਪਲੀਜ਼ ਉਸ ਚੀਜ਼ ਨੂੰ ਜ਼ਿਆਦਾ ਨਾ ਉਡਾਓ, ਨਾ ਤੁਸੀਂ ਇੱਦਾਂ ਦੀਆਂ ਗੱਲਾਂ ਕਰੋ, ਕਿਉਂਕਿ ਇਹ ਗੱਲਾਂ ਜਿਹੜੀਆਂ ਆ ਇੰਡਸਟਰੀ ਦੇ ਵਿੱਚ ਤੁਹਾਡੇ ਆਪਸ ਦੇ ਵਿੱਚ ਫ੍ਰਿਕਸ਼ਨ ਵਧਾਉਂਦੀਆਂ ਆ, ਇਹ ਘਟਾਉਂਦੀਆਂ ਨੇ। ਸੋ ਪਲੀਜ਼ ਕੋਸ਼ਿਸ਼ ਕਰੋ ਵੀ ਜਿਹੜੀ ਗੱਲਬਾਤ ਹੈਗੀ ਆ ਉਹਨੂੰ ਜਿੰਨਾ ਬੰਦ ਕਮਰੇ 'ਚ ਜਾਂ ਕਲੋਜ਼ਲੀ ਨੂੰ ਕੀਤਾ ਜਾ ਸਕਦਾ, ਅਫਵਾਹਾਂ ਨਾ ਉਡਾਓ। ਬਿਲਕੁਲ ਅਫਵਾਹ ਨਹੀਂ, ਸਾਡੇ ਕਾਲ ਕਰਦੇ ਆ ਵੀ ਤੁਸੀਂ ਅਨਾਊਂਸ ਕਰੋ ਜੀ ਫ੍ਰਿਜ਼ਨੋ ਚਾਹ ਕੰਪਨੀ ਨੇ ਬੈਂਕਰਪਸੀ ਫਾਈਲ ਕਰਤੀ, ਇਹਨਾਂ ਦੇ ਇੰਨੇ ਟਰੱਕ ਸੀ। ਸੋ ਇਹ ਬੜੀ ਮਾੜੀ ਗੱਲ ਆ, ਕਿਉਂਕਿ ਤੁਸੀਂ ਦੇਖੋ ਵੀ ਇੱਥੇ ਕਿਹੜੀਆਂ ਕੰਪਨੀਆਂ, ਮੇਸੀਜ਼ ਦਾ ਦੇਖ ਲਓ ਕਿੰਨਾ ਬੁਰਾ ਹਾਲ ਆ, ਟਰੰਪ ਵਾਲ ਦੇਖ ਲਓ ਉਹਨੇ ਕਿੰਨੀ ਦੀ ਬੈਂਕਰਪਸੀ ਕੀਤੀ ਆ। ਸੋ ਇਹ ਗੱਲ ਆ ਵੀ ਇੱਕ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ ਹੈਗਾ। ਆਪਣੇ ਭੈਣ ਭਰਾ ਹੈਗੇ ਆ, ਇੱਦਾਂ ਨਹੀਂ ਕਿਸੇ ਦਾ ਮਜ਼ਾਕ ਉਡਾਉਣਾ ਚਾਹੀਦਾ ਹੈਗਾ। ਤੇ ਆਪ ਵੀ ਆਪਾਂ ਦੇਖਦੇ ਕਈ ਵਾਰੀ ਆਪਣੇ ਵਿਚਾਰੇ ਡਰਾਈਵਰਾਂ ਦਾ ਕਿੰਨਾ ਬੁਰਾ ਹਾਲ ਹੋ ਜਾਂਦਾ। ਇੱਕੋ ਹੀ ਟਰੱਕ ਹੁੰਦਾ, ਜੇ ਕਿਤੇ ਉਹ ਮਕੈਨੀਕਲੀ ਫੇਲਰ ਹੋ ਜਾਏ ਤਾਂ ਉਹਦੇ ਵੀ ਪੱਤੇ ਵਿਕ ਜਾਂਦੇ ਆ, ਰਾਈਟ ਜੀ। ਬਿਲਕੁਲ। ਸੋ ਇਹ ਬਹੁਤ ਧਿਆਨ, ਸਾਰੇ ਰਲ ਮਿਲ ਕੇ ਕੰਮ ਕਰਨ ਵਾਲੀ ਗੱਲ ਹੈ, ਇਹਦੇ ਵਿੱਚ ਕੋਈ ਵੀ ਇਹ ਸ਼ਰਮ ਵਾਲੀ ਗੱਲ ਨਹੀਂ। ਠੀਕ ਹੈ, ਮਾੜਾ ਚੰਗਾ ਟਾਈਮ ਸਾਰਿਆਂ ਦੇ ਆਉਂਦਾ ਆ, ਪਰ ਜੇ ਮਾੜਾ ਟਾਈਮ ਕਿਸੇ ਤੇ ਆ ਗਿਆ ਤੇ ਉਹਨੂੰ ਰਲ ਮਿਲ ਕੇ ਸਾਥ ਦਿਓ। ਜੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖੋ। ਬਿਲਕੁਲ ਜੀ, ਇਹ ਤੋਂ ਉੱਤੇ ਜਿਹੜੀ ਕੋਈ ਚੀਜ਼ ਨਹੀਂ ਆ। ਬਿਲਕੁਲ ਮਾੜਾ ਸਮਾਂ ਜਿਹੜਾ ਕਿਸੇ ਤੇ ਵੀ ਆ ਜਾਂਦਾ ਹੈ। I-40 ਦੀ ਜਿਹੜੀ ਆਪਾਂ ਗੱਲ ਕਰਦੇ ਸੀ, ਉੱਥੇ ਜਿਹੜਾ ਅਜੇ ਵੀ ਕਹਿੰਦੇ ਆ ਰਾਊਟ ਬੰਦ ਪਿਆ ਆ। ਆਰਕਨਸਾ ਰਿਵਰ ਦੇ ਲਾਗੇ ਕੁਛ ਕੁ ਜਿਹੜਾ ਹਿੱਸਾ ਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੜਿਆ ਆ। ਉੱਥੇ ਡੈਮ ਜਿਹੜੇ ਉੱਥੇ 2 ਰਨਵੇ ਬਾਰਜਿਸ ਜਿਹੜੇ ਸੀਗੇ ਉਹ ਸ਼ਾਇਦ ਉੱਥੇ ਟੁੱਟੇ ਨੇ,
ਉਹਦੇ ਕਰਕੇ ਜਿਹੜਾ ਰਾਊਟ ਆ ਅਜੇ ਵੀ ਉੱਥੇ ਚੇਂਜ ਹੈਗਾ ਆ, ਅਤੇ ਅਜੇ ਲੱਗਦਾ ਇਸ ਹਿਸਾਬ ਦੇ ਨਾਲ ਕਾਫੀ ਸਮਾਂ ਲੱਗ ਜਾਣਾ ਉਸ ਨੂੰ, ਜੇ ਉਹ ਟੈਂਪਰੇਰੀ ਵੀ ਬਣਾਉਂਦੇ ਆ ਅਤੇ ਜਾਂ ਫਿਰ ਉਹ ਵੇਟ ਕਰਨਗੇ ਵੀ ਪਾਣੀ ਜਿਹੜਾ ਚੰਗੀ ਤਰ੍ਹਾਂ ਜਿਹੜਾ ਉਹ ਥੱਲੇ ਚਲਿਆ ਜਾਵੇ। ਜਿੱਦਾਂ ਹਰਜੋਤ ਜੀ ਵੀ ਦੱਸ ਰਹੇ ਸੀ, ਇਹਨਾਂ ਇਲਾਕਿਆਂ ਦੇ ਵਿੱਚ ਉਸ ਵਾਲੇ ਪਾਸੇ ਕਈ ਥਾਵਾਂ 'ਤੇ ਟੋਰਨੈਡੋ ਦੇ ਵੀ ਜਿਹੜੇ ਉਹ ਆ ਰਹੇ ਸੀਗੇ, ਉਹਦਾ ਵੀ ਜਿਹੜਾ ਆ ਉਹ ਜਿਹੜਾ ਮਾੜੀ ਜਿਹੜੀ ਸਥਿਤੀ ਉਹਦੇ ਕਰਕੇ ਬਣੀ ਆ। ਸੋ ਹੁਣੇ ਸਾਡੇ ਫੇਸਬੁੱਕ ਦੇ ਉੱਤੇ ਵੀ ਇੱਕ ਵੀਰ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਅਜੇ ਤੱਕ ਬੰਦ ਆ ਅਤੇ ਰਾਊਟ ਡਿਵਰਟ ਕੀਤਾ, ਹੁਣੇ ਕਹਿੰਦੇ ਅਸੀਂ ਉੱਧਰੋਂ ਲੰਘ ਕੇ ਹਟੇ ਹਾਂ। ਸੋ ਜਿਹੜੇ ਵੀ I-40 ਦੇ ਉੱਤੇ ਉੱਧਰੋਂ ਜਾ ਰਹੇ ਨੇ ਉਹ ਇੰਨਾ ਕੁ ਜਿਹੜਾ ਧਿਆਨ ਰੱਖਣ ਵੀ ਤੁਹਾਨੂੰ ਐਕਸਟਰਾ ਟਾਈਮ ਵੀ ਜਿਹੜਾ ਲੱਗ ਸਕਦਾ ਆ। ਆਪਣੀਆਂ ਜਿਹੜੀਆਂ ELDਆਂ ਆ ਉਸ ਹਿਸਾਬ ਦੇ ਨਾਲ ਹੀ ਤੁਸੀਂ ਦੇਖਿਓ ਵੀ ਤੁਹਾਡੇ ਕੋਲ ਐਕਸਟਰਾ ਟਾਈਮ ਜਿਹੜਾ ਹੋਵੇ ਉੱਧਰੋਂ ਲੰਘਣ ਦੇ ਲਈ ਜੀ। ਤੇ ਅਗਲਾ ਰਮਨ ਜੀ ਇੱਕ ਕੁਐਸਚਨ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝਾ ਕਰਨਾ, ਹਮੇਸ਼ਾ ਹੀ W2 ਤੇ 1099 ਦਾ ਰੌਲਾ ਪੈਂਦਾ ਹੈਗਾ। ਹੁਣ ਲੇਟਲੀ ਪਤਾ ਲੱਗਾ ਵੀ ਬਹੁਤ ਸਾਰੇ ਜਿਹੜੇ ਡਰਾਈਵਰਸ ਆ ਉਹ ਕੰਪਨੀਆਂ ਨੂੰ ਉਹਨਾਂ ਨੇ ਸੂ ਕਰਨਾ ਸ਼ੁਰੂ ਕਰ ਦਿੱਤਾ ਆ। ਇਹ ਜ਼ਰੂਰ ਜਿੰਨੇ ਡਰਾਈਵਰਸ ਆ ਉਹਨਾਂ ਨੂੰ ਵੀ ਬੇਨਤੀ ਆ ਵੀ W2 ਤੋਂ ਹੋ ਉਹ ਲੀਗਲ ਆ, ਅਤੇ ਨਾਲ ਕੰਪਨੀਆਂ ਆ ਉਹਨਾਂ ਨੂੰ ਵੀ ਸਾਰੇ ਜਿਹੜੇ ਡਰਾਈਵਰਸ ਆ W2 ਤੇ ਹੋਣੇ ਚਾਹੀਦੇ ਆ, ਨਹੀਂ ਤਾਂ ਹੁਣ ਲਾ ਸੂਟ ਹੋਣੇ ਬਹੁਤ ਸ਼ੁਰੂ ਹੋ ਗਏ ਆ। ਕੰਪਨੀਆਂ ਦੇ ਲਾ ਸੂਟ ਹੋਊਗੇ। ਪਿਛਲੇ ਸਾਲ ਜਿਹੜਾ JV ਹੰਟ ਆ ਉਹਨਾਂ ਨੇ $15 ਮਿਲੀਅਨ ਦੇ ਵਿੱਚ ਜਿਹੜਾ ਆ ਇੱਕ ਲਾ ਸੂਟ ਸੈਟਲਮੈਂਟ ਕੀਤੀ ਸੀ, ਜਿਹੜੀ ਕੈਲੀਫੋਰਨੀਆ ਦੇ ਵਿੱਚ 11,000 ਦੇ ਕਰੀਬ ਜਿਹੜੇ ਡਰਾਈਵਰ ਸੀ ਉਹਨਾਂ ਦੇ ਘੰਟਿਆਂ ਦਾ ਵੱਧ ਘੱਟ ਦਾ ਸੀਗਾ ਰੌਲਾ। ਸੋ ਉਹਦੇ ਬਾਰੇ ਵੀ ਥੋੜ੍ਹਾ ਬਹੁਤਾ ਜੇ ਤੁਹਾਡੇ ਕੋਲ ਹੈਗਾ ਨੌਲੇਜ ਤਾਂ ਦੱਸੋ। ਬਿਲਕੁਲ, ਇਹ ਜਿਹੜੀ ਇਸ ਵੇਲੇ ਆਪਣੀ ਇਸ ਸਾਲ ਦੇ ਵਿੱਚ ਸਵਿਫਟ ਤੇ ਨਾਈਟ ਟਰਾਂਸਪੋਰਟ ਨੇ $100 ਮਿਲੀਅਨ ਦਾ ਲਾ ਸੂਟ ਜਿਹੜਾ ਆਊਟ ਆਫ ਕੋਰਟ ਸੈਟਲ ਕੀਤਾ ਆ, ਜਿਹੜਾ EMPLOYEE ਤੇ ਇੰਡੀਪੈਂਡੈਂਟ ਕਾਂਟਰੈਕਟਰ ਦੇ ਚੱਕਰ ਦੇ ਵਿੱਚ ਸੀਗਾ। ਦੂਸਰਾ ਲਾ ਸੂਟ ਇੱਕ ਹੋਰ ਮੇਰੇ ਦਿਮਾਗ ਚੋਂ ਕੰਪਨੀ ਦਾ ਨਾਮ ਨਿਕਲ ਗਿਆ, ਅਬਾਊਟ $36 ਮਿਲੀਅਨ ਦਾ ਉਹਨਾਂ ਨੇ ਲਾ ਸੂਟ ਜਿਹੜਾ ਸੈਟਲ ਕੀਤਾ ਆ। ਪ੍ਰਾਈਮ ਦਾ ਜਿਹੜਾ ਲਾ ਸੂਟ ਹੈ ਉਹ ਇਸ ਵੇਲੇ ਸੁਪਰੀਮ ਕੋਰਟ 'ਚ ਚੱਲ ਰਿਹਾ, ਪ੍ਰਾਈਮ ਇੰਕ ਦਾ। ਸੋ ਇਹ ਕਾਫੀ ਜਿਹੜੇ ਇਸ ਵੇਲੇ ਈਵਨ ਜਿਹੜੀ ਸਵਿਫਟ ਤੇ ਨਾਈਟ ਹੈਗੇ ਆ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚੋਂ ਇੰਡੀਪੈਂਡੈਂਟ ਕਾਂਟਰੈਕਟਰ ਹਾਇਰਿੰਗ ਬਿਲਕੁਲ ਟੋਟਲੀ ਬੰਦ ਕਰ ਦਿੱਤੀ, ਸ਼ਟ ਡਾਊਨ ਕਰ ਦਿੱਤੀ ਆ। ਇਹ ਜਿਹੜਾ ਮਾਹੌਲ ਬਣਿਆ ਹੈਗਾ, ਔਰ ਖਾਸ ਕਰਕੇ ਕਾਫੀ ਕੰਪਨੀ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਲਾਸਟ ਪਿਛਲੇ 2 ਦਿਨਾਂ ਦੇ ਵਿੱਚ। ਮੈਂ ਆਲਮੋਸਟ ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ ਏਰੀਏ ਦੇ ਵਿੱਚ ਗਿਆ ਆ, ਔਰ ਕਾਫੀ ਥਾਵਾਂ ਤੋਂ ਇਹ ਸੁਣਨ ਨੂੰ ਮਿਲਿਆ ਕਿ ਕਾਫੀ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋ ਰਹੀ ਆ, ਔਰ ਕਾਫੀ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਇਸ ਵੇਲੇ ਕਿ ਉਹ ਆਪਣੇ ਜਿਹੜੇ ਆ W2 ਤੇ ਆਉਣ ਦੀ ਟਰਾਈ ਕਰ ਰਹੇ ਆ। ਤੇ ਕਿਉਂਕਿ ਇਸ ਵੇਲੇ ਸਿਚੁਏਸ਼ਨ ਇਹ ਬਣੀ ਹੋਈ ਆ ਕਿ W2 ਦੇ ਤੌਰ ਦੇ ਉੱਤੇ ਜਿਹੜੇ ਆਪਣੇ ਕਾਸਟ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੇ W2 ਤੇ ਜਾਂਦੇ ਆ। ਤੇ ਆਲਰੇਡੀ ਜਿਹੜੀ ਟਰੱਕਿੰਗ ਹੈਗੀ ਆ ਉਹ ਇੰਨੀ ਡਾਊਨ ਜਾ ਚੁੱਕੀ ਹੈ ਇਸ ਵੇਲੇ ਕਿ ਉਹਦੇ ਵਿੱਚ ਜੇ ਅੱਜ ਕਾਸਟ ਵਧਾਉਣ ਦੀ ਕੋਈ ਵੀ ਗੱਲ ਕੀਤੀ ਜਾਂਦੀ ਆ ਤੇ ਉਹ ਇੱਕ ਬੜੀ ਡੇਂਜਰਸ ਜਾਂ ਬੜੀ ਘਾਤਕ ਜਿਹੀ ਸਿਚੁਏਸ਼ਨ ਲੱਗਦੀ ਹੈ ਇਸ ਵੇਲੇ ਕੰਪਨੀਆਂ ਲਈ। ਸਿਚੁਏਸ਼ਨ ਜਿੱਦਾਂ ਉਹ ਮਹਾਰਾਜ ਜੀ ਆਪਣੇ ਹਰਜੋਤ ਭਾਜੀ ਆਪਾਂ ਗੱਲ ਕਰ ਦਿੰਦੇ, ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲਾ ਹਾਲ ਆ ਕਿ ਜੇ ਖਾਂਦੇ ਆ ਤਾਂ ਮਾਰਦੇ ਆ, ਜੇ ਛੱਡਦੇ ਆ ਤਾਂ ਵੀ ਮਾਰਦੇ। ਵੀ ਜੇ ਉਹ W2 ਤੇ ਜਾਂਦੇ ਆ ਤਾਂ ਵੀ ਪ੍ਰੋਬਲਮ ਆ, ਤੇ ਜੇ ਨਹੀਂ ਜਾਂਦੇ ਤੇ ਤਾਂ ਵੀ ਪ੍ਰੋਬਲਮ ਆ। ਸੋ ਹੁਣ ਬੜੀ ਇਹ ਟਾਈਟ ਸਿਚੁਏਸ਼ਨ ਹੈਗੀ ਆ, ਪਰ ਕੋਸ਼ਿਸ਼ ਤੇ ਹਮੇਸ਼ਾ ਇਹੋ ਹੀ ਰਹੂਗੀ ਕਿ ਜਿੰਨਾ ਵੀ ਥੋੜ੍ਹਾ ਬਹੁਤ ਕਰਕੇ ਕੋਸ਼ਿਸ਼ ਕਰਕੇ ਐਟਲੀਸਟ ਸੈਮਾਈ ਕੰਪਲਾਇੰਸ ਦੇ ਵਿੱਚ ਹੋ ਜਾਣ, ਕੁਛ ਨਾ ਕੁਛ ਜ਼ਰੂਰ ਸ਼ੁਰੂ ਕਰ ਲੈਣ ਤਾਂ ਕਿ ਇਹ ਜਿਹੜੇ ਲਾਅਸੂਟ ਹੈਗੇ ਆ, ਜਿਹੜੀਆਂ ਇਹ ਇਸ਼ੂਜ਼ ਜਿਹੜੇ ਖੜੇ ਹੁੰਦੇ ਆ EMPLOYEE ਐਂਡ EMPLOYER ਦੇ, ਉਹ ਕਾਫੀ ਜਿਹੜੇ ਹੱਦ ਤੱਕ ਡੇਂਜਰਸ ਹੁੰਦੇ ਆ, ਕਾਫੀ ਡੈਮੇਜਿੰਗ ਹੁੰਦੇ ਆ। ਜੀ, ਤੇ ਇੱਕ ਚੀਜ਼ ਇਹ ਵੀ ਹੈਗੀ ਆ, ਮੈਂ ਬਹੁਤ ਵਾਰੀ ਕੇਸ ਦੇਖਿਆ ਜਿਹੜੇ ਵੇਜ ਥੈਫਟ ਦਾ ਫਿਰ ਜਦੋਂ ਮਸਲਾ ਆਉਂਦਾ ਆ ਤੇ ਕੰਪਨੀਆਂ ਵਿਕ ਜਾਂਦੀਆਂ ਨੇ, ਬੈਂਕਰਪਟ ਹੋ ਜਾਂਦੀਆਂ ਨੇ ਕੰਪਨੀਆਂ ਦਾ, ਬਾਅਦ 'ਚ ਨਾਮੋ ਨਿਸ਼ਾਨ ਜਿਹੜਾ ਨਹੀਂ ਮਿਲਦਾ। ਜਿਹੜੀ ਤਾਂ ਕੋਈ ਬਹੁਤ ਵੱਡੀ ਕੰਪਨੀ ਆ ਉਹ ਤਾਂ ਮੇ ਬੀ ਸਰਵਾਈਵ ਕਰ ਜਾਊਗੀ ਇਹੋ ਚੀਜ਼ ਨੂੰ, ਜਿਹੜੀ ਕੋਈ ਛੋਟੀ ਮੋਟੀ ਕੰਪਨੀ ਆ ਉਹਦੇ ਲਈ ਸਰਵਾਈਵ ਕਰਨਾ ਜਿਹੜਾ ਔਖਾ ਹੁੰਦਾ। ਜਿਹੜਾ ਅੱਗੇ ਫੂਡ ਟੂ ਜਿਹੜਾ ਆ ਮਾਊਥ ਜਿਹੜਾ ਚੱਲਦਾ ਹੋਵੇ, ਹੈਂਡ ਟੂ ਮਾਊਥ ਜਿਹਨਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੋਵੇ, ਵੀ ਥੋੜ੍ਹੀ ਬਹੁਤੀ ਗੁੰਜਾਇਸ਼ ਜਿਹਨਾਂ ਦੇ ਕੋਲ ਹੋਵੇ। ਸੋ ਇਹ ਵੇਜ ਥੈਫਟ ਇੱਥੇ ਬਹੁਤ ਭੈੜੀ ਚੀਜ਼ ਮੰਨੀ ਗਈ। ਰਾਜ ਇੱਕ ਚੀਜ਼ ਗੱਲ ਕਰ ਰਿਹਾ ਸੀਗਾ, ਇੱਕ ਕੰਪਨੀ ਦੇ ਨਾਲ ਵੀ ਸਾਡੀ ਇਸ ਵੀਕ 'ਚ ਗੱਲ ਹੋਈ ਸੀਗੀ ਕਿ ਇੱਕ ਜਿਹੜਾ $5 ਦੀ ਮੀਲ ਐਂਡ ਰੈਸਟ ਬ੍ਰੇਕ ਆ, ਆਲਮੋਸਟ 15 ਮਿੰਟ ਦੀ ਬ੍ਰੇਕ ਆ, $5 'ਚ ਪੈਂਦੀ ਆ।
ਐਵਰੇਜ $20 ਘੰਟੇ ਦੇ ਪੈਂਦੇ ਆ ਡਰਾਈਵਰ ਦੇ, ਤੇ ਇੱਕ $5 ਪਿੱਛੇ ਜਿਹੜੀ ਵੇਜ ਹੈਗੀ ਆ ਮੀਲ ਐਂਡ ਰੈਸਟ ਬ੍ਰੇਕ ਦਾ ਜੇ ਲਾਸੂਟ ਹੁੰਦਾ ਆ, ਤੇ ਕੰਪਨੀ ਨੇ ਸਿਰਫ ਇਹ ਕਹਿ ਲਓ ਵੀ ਉਹਦੇ ਕੀ ਕਹਿੰਦੇ ਆ 300-400 EMPLOYE ਜਾਂ 100-200 EMPLOYE ਪਿੱਛੇ ਤੁਸੀਂ ਇਹ ਦੇਖੋ ਵੀ ਉਹਦਾ ਜਿਹੜਾ ਦੀ ਪੈਨਲਟੀਜ਼ ਹੈਗੀਆਂ ਉਹਦੇ ਜਿਹੜੀਆਂ ਉਹ ਹੈਗੀਆਂ ਉਹ ਬਹੁਤ thousands and thousands of $100,000  'ਚ ਵੱਧ ਜਾਂਦੀਆਂ। ਸੋ ਕੋਸ਼ਿਸ਼ ਕਰੋ ਵੀ ਜੇ ਤੁਸੀਂ ਕੈਲੀਫੋਰਨੀਆ 'ਚ ਆਪਰੇਟ ਕਰਦੇ ਆ ਤੇ ਬੜਾ ਜਿਹੜਾ ਧਿਆਨ ਦੇ ਨਾਲ ਚਲੋ। ਤੇ ਇਹਦੇ ਨਾਲ ਹੀ ਆਪਾਂ ਇੱਕ ਗੱਲ ਹੋਰ ਕਰ ਲਈਏ, ਜਿਹੜਾ ਆਪਣੇ ਇੱਕ ਬਿੱਲ ਫਾਈਲ ਕੀਤਾ ਇਸ ਵੇਲੇ ਹਾਊਸ ਦੇ ਵਿੱਚ, ਜਿਹੜੇ ਆਪਣੇ ਅਰਲ ਬਲੂਮੇਅਰ, ਮੇਰੇ ਖਿਆਲ ਉਹਨਾਂ ਦਾ ਨਾਮ ਮੇਰੇ ਕੋਲ ਨਹੀਂ ਲਿਆ ਜਾਂਦਾ, ਮਿਸਟਰ ਅਰਲ ਹੈਗੇ ਡੈਮੋਕ੍ਰੈਟ ਓਰੇਗਨ ਦੇ ਵਿੱਚ, ਉਹਨਾਂ ਨੇ ਇਹ ਬਿੱਲ ਇੰਟਰੋਡਿਊਸ ਕੀਤਾ ਜਿਹੜਾ ਕਿ ਜਿਹਨੇ ਕਿ ਆਪਣਾ ਡੀਜ਼ਲ ਦੇ ਉੱਤੇ ਜਿਹੜਾ ਫੈਡਰਲ ਟੈਕਸ ਹੈਗਾ ਆ ਉਹ ਵਧਾ ਦਿੱਤਾ ਆ, ਉਹ ਵਧਾਉਣ ਦੀ ਉਹਨਾਂ ਨੇ ਸਿਫਾਰਿਸ਼ ਕੀਤੀ ਆ, ਜਿਹੜਾ ਕਿ 5 ਸੈਂਟ ਐਵਰੀ ਈਅਰ ਵਧੂਗਾ, ਤੇ ਉਸ ਤੋਂ ਬਾਅਦ ਇਨਫਲੇਸ਼ਨ ਦੇ ਨਾਲ ਜਿਹੜਾ ਆ ਇਹਨੂੰ ਅਟੈਚ ਕਰ ਦਿੱਤਾ ਜਾਊਗਾ। ਤੇ ਤੁਸੀਂ ਕਹਿ ਲਓ ਜੀ ਜਿਹੜਾ ਰੀਬਿਲਡ ਐਕਟ ਅਮਰੀਕਾ ਜਿਹੜਾ ਕਿ ਪਾਸ ਹੋਇਆ ਸੀਗਾ, ਉਹਦੇ ਅਕੋਰਡਿੰਗਲੀ ਇਹ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਦੇ ਅਕੋਰਡਿੰਗਲੀ ਕੀਤੀ ਜਾ ਰਹੀ, ਤਾਂ ਕਿ ਜਿਹੜਾ ਇਸ ਵੇਲੇ ਰੀਜ਼ਨ ਕੀ ਹੈ ਜਿਹੜਾ ਇਹ ਚੱਲ ਰਿਹਾ ਕੰਮ, ਇਹਦਾ ਰੀਜ਼ਨ ਕੀ ਹੈ ਕਿ ਜਿਹੜੀਆਂ ਕਾਰਜ਼ ਜਿਹੜਾ ਇਸ ਵੇਲੇ 24.3 ਸੈਂਟ ਟੈਕਸ ਜਿਹੜਾ ਹੈਗਾ ਉਹ 1993 ਦਾ ਚੱਲਿਆ ਆ ਰਿਹਾ ਸੇਮ। ਸੋ 1993 ਤੋਂ ਲੈ ਕੇ ਅੱਜ ਤੱਕ ਸੇਮ ਟੈਕਸ 24.3 ਸੈਂਟਸ ਆ ਰਿਹਾ, ਜਦ ਕਿ ਕਾਰਸ ਜਿਹੜੀਆਂ ਹੈਗੀਆਂ ਉਹ 93 ਤੋਂ ਬਾਅਦ ਇੰਨੀਆਂ ਜ਼ਿਆਦੀਆਂ ਫਿਊਲ ਐਫੀਸ਼ੀਐਂਟ ਹੋ ਗਈਆਂ ਕਿ ਉਹ ਪੈਟਰੋਲ ਘੱਟ ਪਾਉਂਦੇ ਆ, ਟਰੱਕ ਜਿਹੜੇ ਆ ਉਹ ਫਿਊਲ ਐਫੀਸ਼ੀਐਂਟ ਹੋ ਗਏ, ਪੈਟਰੋਲ ਡੀਜ਼ਲ ਘੱਟ ਪਾਉਂਦੇ ਆ, ਸੋ ਰੈਵਨਿਊ ਜਿਹੜਾ ਆ ਉਹ ਘਟ ਗਿਆ, ਉਹ ਬਹੁਤ ਜ਼ਿਆਦਾ ਘਟ ਗਿਆ ਆ। ਸੋ ਇਸੇ ਕਰਕੇ ਜਿਹੜਾ ਸਾਡਾ ਹਾਈਵੇ ਟਰਸਟ ਫੰਡ ਹੈਗਾ ਆ ਉਹਦੇ ਵਿੱਚ ਜਿਹੜੀ ਐਬਿਲਿਟੀ ਹੈਗੀ ਆ, ਉਹਦੇ 'ਚ ਜਿਹੜਾ ਫੰਡ ਹੈਗਾ ਉਹ ਬਹੁਤ ਜ਼ਿਆਦਾ ਥੱਲੇ ਚਲਾ ਗਿਆ। ਤਦੇ ਇਸੇ ਕਰਕੇ ਜਿਹੜੇ ਹਾਈਵੇ ਦੇ ਆਪਣੇ ਹੈਗੀ ਆ ਮੁਰੰਮਤ ਆ ਜਾਂ ਹਾਈਵੇ ਦੇ ਉੱਤੇ ਜਿਹੜਾ ਕੰਮ ਆ ਉਹ ਬਹੁਤ ਥੋੜਾ ਜਿਹੜਾ ਹੋ ਗਿਆ, ਜਿਹੜਾ ਇਨਫਰਾਸਟਰਕਚਰ ਸਾਡਾ ਜਿਹੜਾ ਫਾਲਿੰਗ ਅਪਾਰਟ ਦੀ ਗੱਲ ਚੱਲ ਰਹੀ ਹੈ। ਸੋ ਇਹ ਜਿਹੜਾ ਵਧਾਉਣ ਦੀ ਗੱਲ ਕੀਤੀ ਗਈ ਹੈ 5 ਸੈਂਟ ਦੇ ਤੌਰ ਤੇ, ਇਹ ਜਿਹੜਾ 5 ਸੈਂਟ ਹੈ 2023 ਤੱਕ ਜਿਹੜਾ ਆਪਣਾ ਡੀਜ਼ਲ ਦੇ ਉੱਤੇ ਜਿਹੜਾ ਹੈਗਾ ਟੈਕਸ ਹੈਗਾ 24.3 ਤੋਂ ਵੱਧ ਕੇ 49.3 ਸੈਂਟ ਹੋਣ ਦੀ ਗੱਲ ਕੀਤੀ ਗਈ ਆ। ਇੱਦਾਂ ਹੀ ਜਿਹੜਾ 18.3 ਸੈਂਟ ਜਿਹੜਾ ਟੈਕਸ ਹੈਗਾ ਗੈਸੋਲੀਨ ਤੇ ਹੈਗਾ, ਤੇ ਉਹਦੇ ਤੇ ਵੀ ਜਿਹੜੀ ਆ ਉਹਨੂੰ ਵੀ ਜਿਹੜਾ ਟੈਕਸ ਗੈਸੋਲੀਨ ਤੇ ਹੈਗਾ ਉਹ ਵੀ 2023 ਤੱਕ ਵਧਾ ਕੇ 43.3 ਸੈਂਟਸ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਸੋ ਉਹ ਟੈਕਸ ਜਿਹੜਾ ਆ ਇਹ ਕਾਫੀ ਇਸ ਵੇਲੇ ਜਿਹੜਾ ਉਹਨੂੰ ਕੋਸ਼ਿਸ਼ ਕਰ ਰਹੇ ਆ ਵਧਾਉਣ ਦੀ। ਸੋ ਦੇਖਦੇ ਆ ਕਿ ਇਹ ਜਿਹੜਾ ਬਿੱਲ ਪੇਸ਼ ਕੀਤਾ ਗਿਆ ਇਹਦੇ ਤੇ ਕਿੱਥੋਂ ਤੱਕ ਜਿਹੜਾ ਆ ਗੱਲ ਬਣਦੀ ਹੈ, ਚੱਲਦਾ ਹੈ ਜਾਂ ਗੱਲ ਬਣਦੀ ਹੈ ਤਾਂ ਜੀ। ਧੰਨਵਾਦ ਜੀ। ਤੇ ਆਪਣੇ ਅਗਲੇ ਜਿਹੜੀ ਆਪਣੇ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਪੰਜਾਬੀ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਤਾਂ ਇੱਕ ਬੇਨਤੀ ਕਰਨੀ ਸਾਰੇ ਟਰੱਕਰ ਵੀਰਾਂ ਨੂੰ, ਕਿਉਂਕਿ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਹੀ ਹੈ। ਜੇ ਸਾਨੂੰ ਓਨਰ ਆਪਰੇਟਰ ਜਾਂ ਕੰਪਨੀਆਂ ਪ੍ਰੋਬਲਮ ਤੇ ਉਹਦੇ ਨਾਲ ਡਰਾਈਵਰਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ। ਜੇ ਹੁਣ ਅਸੀਂ ਜਿਸ ਤਰ੍ਹਾਂ ਪਿਛਲੇ ਥੋੜ੍ਹੇ ਹਫ਼ਤਿਆਂ ਕੁਝ ਕੰਪਨੀਆਂ ਇਕੱਠੀਆਂ ਹੋ ਕੇ ਉਹਨੇ ਫੈਸਲਾ ਕੀਤਾ ਤੇ ਉਹਦੇ ਬਾਅਦ ਉਹਨਾਂ ਦੇ ਇੱਕ ਦੂਜੇ ਨੂੰ ਗਾਲਾਂ ਕੱਢਣਾ, ਫਲਾਨਾ ਆਹ ਕਰਦਾ ਫਲਾਨਾ ਕਰਦਾ, ਕਿਉਂਕਿ ਇਹ ਠੀਕ ਨਹੀਂ ਹੈ। ਭਾਸ਼ਾ ਮਾੜੀ ਵਰਤਣੀ ਨਹੀਂ ਚਾਹੀਦੀ, ਕਿਉਂਕਿ ਸਾਡੀਆਂ ਭੈਣਾਂ ਵੀ ਟਰੱਕ ਡਰਾਈਵਰ ਆ, ਬੇਟੀਆਂ ਵੀ ਟਰੱਕ ਡਰਾਈਵਰ ਆ ਇਸ ਵੇਲੇ, ਤੇ ਇਹਨਾਂ ਨੂੰ ਥੋੜਾ ਸੋਚਣਾ ਸਮਝਣਾ ਕਿ ਜੇ ਅਸੀਂ ਡਰਾਈਵਰਾਂ ਦੇ ਪੈਸੇ ਘਟਾਉਣੇ, ਇਹ ਹੱਲ ਨਹੀਂ ਹੈ ਸਾਡਾ ਜੀ। ਸਾਨੂੰ ਜਿਹੜਾ ਹੱਲ ਕਰਨਾ ਚਾਹੀਦਾ ਲਾਂਚ ਪੇ ਸਾਡੇ, ਅਸੀਂ ਇਕੱਠੇ ਹੋ ਕੇ ਪਹਿਲਾਂ ਤਾਂ ਸਾਰੇ ਡਰਾਈਵਰਾਂ ਵੀ ਨਾਲ ਬਿਠਾ ਲਈਏ, ਆਪੇ ਵੀ ਕੰਪਨੀਆਂ ਬੈਠੀਏ, ਇਹ ਰਲ ਕੇ ਹੱਲ ਕਰੀਏ। ਬ੍ਰੋਕਰ ਗਲਤੀਆਂ ਅਸੀਂ ਆਪ ਕਰਦੇ ਹਾਂ, ਸਸਤੇ ਲੋਡ ਚੱਕਦੇ ਅਸੀਂ, ਗਲਤੀ ਸਾਡੀ, ਅਸੀਂ ਹਰਜਾਨਾ ਸਾਡਾ ਹੋਰ ਕੋਈ ਭਰੇ, ਤੇ ਇਹ ਠੀਕ ਨਹੀਂ ਹੈ ਗੱਲ ਜੀ। ਤੇ ਅਸੀਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਕੇ ਤੁਸੀਂ ਬ੍ਰੋਕਰਾਂ ਨਾਲ ਗੱਲ ਕਰੋ ਜਿਹੜੀ ਗੱਲ, ਕਿਉਂਕਿ ਇੱਕ ਤੁਸੀਂ ਡਰਾਈਵਰ ਦੇ $500-700 ਜਿਹੜਾ ਮਹੀਨੇ ਦਾ ਕੱਟ ਲਓਗੇ, ਬ੍ਰੋਕਰ ਤੁਹਾਡੇ ਇੱਕ ਲੋਡ 'ਚ ਤੁਹਾਡਾ ਘਾਟਾ ਬੂਟਾ ਪੂਰਾ ਕਰ ਦਿੰਦਾ, ਉਹਨਾਂ ਤੁਸੀਂ ਘੱਟ ਚੱਕ ਲੈਂਦੇ ਆ। ਤੇ ਜਿਹੜੀ ਗੱਲ ਸਾਨੂੰ ਕਰਨ ਵਾਲੀ ਆ ਵੀ ਤੁਸੀਂ ਇਕੱਠੇ ਹੋਵੋ ਸਾਰੇ, ਬ੍ਰੋਕਰਾਂ ਨਾਲ ਗੱਲ ਕਰੀਏ, ਉਹਨਾਂ ਨਾਲ ਆਪੇ ਸਸਤੇ ਲੋਡ ਨਾ ਚੱਕੀਏ, ਇਹ ਸਾਡਾ ਹੱਲ ਆ, ਨਾ ਕਿ ਡਰਾਈਵਰਾਂ ਦੀ ਤਨਖਾਹ ਘਟਾਉਣਾ ਸਾਡਾ ਹੱਲ ਨਹੀਂ ਹੈ। ਕਿਉਂਕਿ ਜੇ ਡਰਾਈਵਰ ਹਟ ਗਏ ਤੇ ਸਾਡੇ ਟਰੱਕ ਜਿਹੜੇ ਅਸੀਂ ਇੱਕੋ ਚਲਾ ਸਕਦੇ ਹਾਂ।
ਸਮਾਂ ਸਾਨੂੰ ਧੰਨਵਾਦ ਕਰਨਾ ਚਾਹੀਦਾ ਡਰਾਈਵਰਾਂ ਜੇ ਅਸੀਂ ਇਹ ਨਾ ਕਹੀਏ ਵੀ ਅਸੀਂ ਉਹਨਾਂ ਨੂੰ ਜੌਬਾਂ ਦਿੱਤੀਆਂ ਆ। ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਉਹ ਸਾਡੇ ਚਲਾ ਰਹੇ, ਸਾਡੇ ਟਰੱਕਾਂ ਦੀਆਂ ਪੇਮੈਂਟਾਂ ਦੇ ਰਹੇ, ਉਹ ਪੈਸੇ ਕਮਾ ਕੇ ਸਾਨੂੰ ਲਿਆ ਕੇ ਦਿੰਦੇ ਆ। ਜੀ ਤੇ ਸਾਨੂੰ ਇਹ ਸੋਚਣਾ ਚਾਹੀਦਾ ਵੀ ਸਾਰੇ ਹੈ ਤਾਂ ਸਾਰੇ ਆਪਣੇ ਭਰਾ ਹੀ ਆ, ਅੰਗਲੀਆਂ ਪਸੰਦ ਸਾਰੇ ਰਿਸ਼ਤੇਦਾਰ ਫਸੇ ਹੋ। ਮਿਲਣਾ ਵਰਤਣਾ ਸਾਰੇ ਇੱਕ ਦੂਜੇ ਨਾਲ ਵੀ ਫਿਰ ਗਾਲਾਂ ਕੱਢਣ ਦਾ ਕੋਈ ਮਤਲਬ ਨਹੀਂ ਮੇਰੇ ਖਿਆਲ 'ਚ, ਬਹੁਤ ਗਲਤ ਹੈ। ਤੇ ਇਕੱਠੇ ਹੋਵੋ ਵੀਰ ਮੇਰੇ, ਇਤਫਾਕ ਨਾਲ ਸਾਰੇ ਇਹ ਕਹੋ ਵੀ ਬਰੋਕਰ ਨਾਲ ਬਹਿ ਕੇ ਗੱਲ ਕਰੀਏ, ਜੇ ਆਪਣੇ ਰੇਟ ਜਿਹੜੇ ਉਹਨਾਂ ਨਾਲ ਸੈੱਟ ਕਰੋ, ਨਾ ਕਿ ਡਰਾਈਵਰਾਂ ਨਾਲ ਆਪਣੇ ਰੇਟ ਸੈੱਟ ਕਰੋ। ਇਹ ਮੇਰੀ ਬੇਨਤੀ ਜ਼ਰੂਰੀ ਆ। ਥੈਂਕ ਯੂ ਤੇ ਜੀ, ਟਾਈਮ ਤੁਹਾਡਾ ਅੱਜ ਥੋੜਾ ਮੈਨੂੰ ਪਤਾ ਲੈ ਗਿਆ ਤੇ ਬਹੁਤ ਧੰਨਵਾਦ ਤੁਹਾਡਾ ਬੜੀ ਜੀ। ਮਿਹਰਬਾਨੀ। ਸਤਿ ਸ੍ਰੀ ਅਕਾਲ। ਬਿਲਕੁਲ ਸਤਰਾਮ ਭਾਈ ਨੇ ਜਿਹੜੀ ਗੱਲ ਕੀਤੀ ਹੈ ਬਿਲਕੁਲ ਵਧੀਆ ਕੀਤੀ ਹੈ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਪੈਸੇ ਨਹੀਂ ਬਣਦੇ ਜਾਂ ਸਾਡੇ ਰੇਟ ਘਟ ਗਏ ਜਾਂ ਕੁਛ ਵੀ ਹੋ ਗਿਆ, ਤੇ ਡਰਾਈਵਰਾਂ ਦੇ ਨਾਲ ਨਾਲ ਫਿਰ ਕੀ ਆਪਾਂ ਟਰੱਕ ਡੀਲਰ ਕੋ ਵੀ ਚੱਲਾਂਗੇ ਵੀ ਤੂੰ ਭਾਈ ਆਪਣੇ ਟਰੱਕ ਦੇ ਰੇਟ ਘਟਾ ਦੇ, ਫਿਰ ਆਪਾਂ ਇੰਸ਼ੋਰੈਂਸ ਵਾਲਿਆਂ ਨੂੰ ਵੀ ਕਹੀਏ ਵੀ ਤੁਸੀਂ ਵੀ ਘਟਾਓ ਕਿਉਂਕਿ ਸਾਨੂੰ ਪੈਸੇ ਨਹੀਂ ਮਿਲਦੇ। ਆਈ ਮੀਨ ਇਹ ਇੱਕ ਕੁਐਸਚਨ ਜਿਹੜਾ ਇੱਕ ਨਾ ਬੜਾ ਕ੍ਰਿਟੀਕਲ ਹੈਗਾ, ਆਪਾਂ ਇਹਨੂੰ ਗਲਤ ਪਾਸੇ ਨੂੰ ਨਾ ਲੈ ਕੇ ਜਾਈਏ। ਇਹਨੂੰ ਇਹੋ ਹੀ ਚੀਜ਼ਾਂ ਜਿਹੜੀਆਂ ਆ ਸਾਰਿਆਂ ਦੇ ਸੋਚਣ ਵਾਲੀਆਂ ਕਿ ਕੀ ਇੱਕ ਜਿਹੜਾ ਲੋਡ ਹੈਗਾ, ਜੇ ਇੱਕ 8,000 ਦਾ ਲੋਡ ਹੈ, 9,000 ਦਾ ਲੋਡ ਆ, ਉਹਨੂੰ ਅਸੀਂ 2,000 3,000 ਸਸਤਾ ਚੁੱਕਦੇ ਹਾਂ ਤੇ ਉਹਦੇ ਵਿੱਚੋਂ ਜੇ ਡਰਾਈਵਰ ਦੇ 5 ਸੈਂਟ ਘਟਾ ਵੀ ਦੇਵਾਂਗੇ ਤੇ $300 ਰਾਊਂਡ ਟ੍ਰਿਪ ਦਾ, 3,000 ਮੀਲ ਦਾ $300 ਬਣਿਆ ਰਾਊਂਡ ਟ੍ਰਿਪ ਦਾ, ਤੇ ਕੀ ਉਹ ਅਸੀਂ $300 ਦੇ ਵਿੱਚ $3,000 ਦੀ ਭਰਪਾਈ ਹੋ ਜਾਊਗੀ? ਕੀ ਉਹ ਆਪਾਂ ਉਹਦੇ ਨਾਲ ਆਪਾਂ ਕਾਸਟ ਆਪਣੀ ਕੰਟਰੋਲ ਕਰ ਲਾਂਗੇ? ਨਾਲੇ ਬੰਦਾ ਭਜੂ। ਨਾਲੇ ਹਰਜੋਤ ਭਾਈ ਦੂਸਰੀ ਗੱਲ ਹੈ ਨਾ ਕਿ ਜਿੱਦਣ ਡਰਾਈਵਰਾਂ ਦੇ ਰੇਟ ਵਧਾਏ ਸੀ ਉਦੋਂ ਕਿਹੜਾ ਵੀ ਡਰਾਈਵਰ ਆਣ ਕੇ ਆਪਣਾ ਚੈੱਕ ਬੁੱਕ ਚੋਂ ਆਪਣਾ ਚੈੱਕ ਆਪ ਲਿਖ ਕੇ ਲੈ ਕੇ, ਆਪਾਂ ਹੀ ਚੈੱਕ ਕੰਪਨੀਆਂ ਨੇ ਲਿਖੇ ਆ ਨਾ, ਉਹਨਾਂ ਨੇ ਆਪ ਹੀ ਵਧਾਏ। ਨਹੀਂ ਉਦੋਂ ਤਾਂ ਇਦਾਂ ਵੀ ਇੱਕ ਦੂਜੇ ਦੇ ਪੱਟਣ ਦੇ ਲਈ ਵੀ ਵਧਾਏ, ਇਹ ਵੀ ਉਦੋਂ ਗੱਲ ਥੋੜੇ ਸੀਗੇ ਵੀ, ਕਿਉਂਕਿ ਜਿੱਦਾਂ ਸਾਰੇ ਦੱਸਦੇ ਰਹੇ ਆ ਵੀ ਵੱਧ ਤੋਂ ਵੱਧ ਜਿਹੜੇ ਆ ਉਹ ਟਰੱਕ ਚੱਕੇ, ਤੇ ਹੁਣ ਉਹਨਾਂ ਨੂੰ ਚਲਾਉਣ ਦੇ ਲਈ ਡਰਾਈਵਰ ਤਾਂ ਚਾਹੀਦੇ ਆ, ਤੇ ਉਹ ਚਲਾਉਣ ਦੇ ਜੀ ਛੋਟੇ ਜਿਹੇ ਡਰਾਈਵਰ ਨੂੰ ਫਿਰ ਡਰਾਈਵਰ ਤੇ ਬਿਡਿੰਗ ਸ਼ੁਰੂ ਕਰਤੀ ਆਪੇ, ਜਿਹੜਾ 45 ਸੈਂਟ ਨੂੰ 50 ਦੇ ਦੇ, 50 ਵਾਲੇ ਨੂੰ 55 ਦੇ ਦੇ, ਟਰੱਕਾਂ ਦੀਆਂ ਪ੍ਰਾਈਸਾਂ ਚੜਾਤੀਆਂ, ਸਾਰਾ ਕੁਝ ਵੀ ਗੋਰੇ ਬੇਵਕੂਫੇ ਸਮਝਦੇ ਵੀ ਕਿੱਦਾਂ ਦੇ। ਅਨਫੋਰਚੂਨੇਟ ਪਾਰਟ ਇਹ ਆ ਰਮਨ ਭਾਜੀ ਵੀ ਜਿੰਨੇ ਵੀ ਆਪਣੇ ਟਰੱਕਿੰਗ ਕੰਪਨੀਆਂ ਵਾਲੇ ਆ, ਮੈਂ ਗਰੰਟੀ ਨਾਲ ਕਹਿੰਦਾ ਵੀ 90% ਨੂੰ ਉਹ ਪਤਾ ਹੀ ਨਹੀਂ, ਉਹਨਾਂ ਨੇ ਬਿਜ਼ਨਸ ਦੀ ਕਲਾਸ ਹੀ ਨਹੀਂ ਲਈ ਹੁੰਦੀ। ਆਪਾਂ ਟਰੱਕ ਚਲਾਉਂਦੇ ਹਾਂ, ਚਲਾਉਂਦੇ ਕੰਪਨੀ ਦੇ ਮਾਲਕ ਬਣ ਜਾਂਦੇ, ਵਧਾਈ ਜਾਂਦੇ ਆ, ਤੇ ਉਹ ਸਾਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਆਪਾਂ ਪੈਸੇ ਕਿੱਦਾਂ ਜ਼ਿਆਦਾ ਸੇਵ ਕਰਨੇ ਹੈਗੇ ਆ। ਬਿਲਕੁਲ ਇੱਕ ਕਾਮਨ ਸੈਂਸ ਹੈਗੀ ਆ ਜੀ। ਜੇ ਤੁਹਾਡਾ ਨਹੀਂ ਖਰਚਾ ਚੱਲ ਰਿਹਾ, ਪਹਿਲੀ ਗੱਲ ਤੇ ਆ ਵੀ ਜੇ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਹੈਗੇ ਆ, ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਖਰਚੇ ਤੁਹਾਡੇ ਕੀ ਆ। ਖਰਚੇ ਇਕੱਠੇ ਕਰਕੇ ਉਸ ਤੋਂ ਬਾਅਦ ਤੁਸੀਂ ਇੰਨੀ ਗੱਲ ਤਾਂ ਸੋਚ ਸਕਦੇ ਨੇ ਵੀ ਆਪਾਂ ਜਿਹੜੀ ਅੱਗੇ ਗੱਲ ਕੀਤੀ ਸੀ ਬਚਦਾ ਕੀ ਆ, ਟਰੱਕ ਰਨ ਕਰਨ ਦੀ ਕਾਸਟ ਹੀ ਸਾਡੀ 175 ਆ, ਤੇ ਜੇ ਅਸੀਂ 160 ਜੀ ਲੋਡ ਕਰਨੇ ਸ਼ੁਰੂ ਕਰਤੇ ਤੇ ਅਸੀਂ ਕਿੰਨੀ ਦੇਰ ਸਰਵਾਈਵ ਕਰਾਂਗੇ? ਜੀ ਜੀ ਸਮਾਂ ਆਪਣਾ ਆਲਮੋਸਟ ਸਮਾਪਤ ਆ, ਤੇ ਇੱਕ ਅੱਧੇ ਕਾਲਰ ਆਪਾਂ ਹੋਰ ਲੈ ਲੈਂਦੇ ਹਾਂ। ਨਵਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਬੋਲ ਰਿਹਾ। ਮੈਂ ਇੱਕ ਕੈਰੀਅਰ ਹੈਗਾ ਜੀ, ਤੇ ਮੇਰਾ ਕੁਐਸਚਨ ਇਹ ਹੈਗਾ ਕਿ ਜਿਵੇਂ ਚਲੋ ਇਹ ਮੰਦਾ ਸਾਰਿਆਂ ਵਾਸਤੇ ਚੱਲ ਰਿਹਾ ਹੈਗਾ, ਤੇ ਹੁਣ ਕੁਝ ਬ੍ਰੋਕਰੇਜ ਕੰਪਨੀਆਂ ਹੈਗੀਆਂ ਨੇ, ਉਹ ਵੀ ਉਹਨਾਂ ਦੀ ਜਿਵੇਂ ਜਿਹੜੀ ਅਥਾਰਟੀ ਕੈਂਸਲ ਹੋਈ ਆ, ਜਾਂ ਉਹਨਾਂ ਦੀ ਜਿਹੜੀ ਹੈਗੀ ਆ ਜੋ ਵੀ ਸਰਵਿਸ ਪ੍ਰੋਵਾਈਡ ਕਰਦੀ ਸੀ ਕੈਂਸਲ ਹੋਈ ਆ, ਉਹ ਇਸ ਟਾਈਮ 'ਤੇ ਚਾਂਸਸ ਹੈਗੇ ਨੇ ਜਿਵੇਂ ਪੈਸੇ ਨਹੀਂ ਦੇ ਰਹੇ ਹੈਗੇ, ਜਾਂ ਉਹ ਪੈਸੇ ਜਿਵੇਂ ਮੰਨ ਲਓ ਕਿ ਕੋਈ ਪੈਂਸਿਲਵੇਨੀਆ ਦੀ ਕੰਪਨੀ ਜਾਂ ਬਾਹਰਲੀ ਕੰਪਨੀ ਹੈਗੀ ਆ, ਉਹਦੇ ਵਾਸਤੇ ਤਾਂ ਚਲੋ ਆਪਣਾ ਅਪਰੋਚ ਕਰਨਾ ਔਖਾ ਹੈ, ਮਤਲਬ ਫੋਨ ਕਰਦੇ ਆ, ਫੋਨ ਨਹੀਂ ਚੱਲਦੇ ਜਾਂ ਬੰਦ ਕੀਤੇ ਹੋਏ ਆ, ਈਮੇਲ ਜਿਹੜੀ ਹੈਗੀ ਵਾਪਸ ਆ ਰਹੀ ਆ। ਆਪਣੇ ਕੁਛ ਪੰਜਾਬੀ ਵੀਰ ਵੀ ਇੱਥੇ ਬ੍ਰੋਕਰੇਜ ਕੰਪਨੀਆਂ ਇੱਥੇ ਚਲਾਉਂਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਤੇ ਉਹ ਵੀ ਜਿਹੜਾ ਹੈਗਾ ਹੈ ਕਾਲ ਕਰਦੇ ਆ, ਕੋਈ ਜਿਹੜਾ ਹੈਗਾ EFS ਚੈੱਕ ਇਸ਼ੂ ਕਰ ਦਿੰਦੇ ਹੈਗੇ ਨੇ, ਉਸੇ ਵੇਲੇ ਰਾਈਟ ਵੇ ਉਹਨੂੰ ਅਵੋਇਡ ਕਰ ਦਿੰਦੇ ਆ, ਉਹਨੂੰ ਕੈਸ਼ ਕਰਾਉਣ ਜਾਂਦੇ EFS, ਉਹ ਕਹਿੰਦੇ ਆਲਰੇਡੀ ਅਵੋਇਡਡ ਹੈਗਾ ਹੈ, ਜਾਂ ਉਹ ਲਾਰੇ ਲਾਈ ਜਾਂਦੇ ਨੇ ਕਿ ACH ਪੇਮੈਂਟ ਕਰ ਦੇਵਾਂਗੇ, ਉਹ ਤਾਂ ਵੀ ਪੇਮੈਂਟ ਕੋਈ ਵੀ ਗੋ ਥਰੂ ਨਹੀਂ ਹੁੰਦੀ। ਹੁਣ ਮੈਂ ਕਈ ਦਿਨਾਂ ਤੋਂ ਕਾਲਾਂ ਕਰ ਰਿਹਾ ਆਪਣੇ ਪੰਜਾਬੀ ਵੀਰਾਂ ਨੂੰ, ਜਿਨ੍ਹਾਂ ਦਾ ਵੀ ਮੈਂ ਲੋਡ ਚੱਕੇ ਸੀਗੇ ਦਸੰਬਰ ਮਹੀਨੇ 'ਚ, ਆਲਰੇਡੀ 5-6 ਮਹੀਨੇ ਹੋ ਗਏ ਨੇ, ਉਹ ਪੇਮੈਂਟ ਨਹੀਂ ਕਰ ਰਹੇ। ਤੇ ਜੇ ਮੈਂ ਐਡਰੈਸ ਦੇਖ ਰਿਹਾ ਉਹਨਾਂ ਦਾ, ਤੇ ਐਡਰੈਸ ਉਹਨਾਂ ਦਾ ਘਰ ਦਾ ਐਡਰੈਸ ਆ। ਕੁਐਸਚਨ ਮੇਰਾ ਇਹ ਹੈਗਾ ਕਿ ਕੀ ਇਹ ਸੇਫ ਆ ਕਿ ਮੈਂ ਉਹਨਾਂ ਦੇ ਆਫਿਸ ਦੇ ਵਿੱਚ ਜਿਵੇਂ ਘਰ ਦਾ ਐਡਰੈਸ ਹੈਗਾ ਹੈ ਉੱਥੇ ਜਾਵਾਂ, ਕਿਉਂਕਿ ਮੇਰਾ ਫੋਨ ਨਹੀਂ ਚੱਕ ਰਿਹਾ, ਕੋਈ ਈਮੇਲ ਦਾ ਰਿਸਪੌਂਸ ਨਹੀਂ ਕਰ ਰਿਹਾ। ਸੋ ਇਹਦਾ ਕੀ ਬੈਸਟ ਵੇ ਹੈਗਾ ਕਿ ਕਿਸ ਤਰ੍ਹਾਂ ਪੈਸੇ ਲਏ ਜਾ ਸਕਦੇ ਨੇ? ਜੀ ਥੈਂਕ ਯੂ ਜੀ।
ਬੈਸਟ ਵੇ ਤਾਂ ਇਹ ਨਹੀਂ ਹੈਗਾ ਜੀ ਕਿ ਜੇ ਉਹਨਾਂ ਦਾ ਘਰ ਦਾ ਐਡਰੈਸ ਸ਼ੋ ਕਰਦਾ ਜਾਂ ਕੋਈ ਵੀ ਚੀਜ਼ ਸ਼ੋ ਕਰਦੀ, ਕਿਉਂਕਿ ਮੋਸਟ ਆਫ ਜਿਹੜੀਆਂ ਸਾਡੀਆਂ ਕੰਪਨੀਜ਼ ਹੈਗੀਆਂ, ਅਸੀਂ ਵੀ ਜਦੋਂ ਕੰਮ ਕਰਦੇ ਹੈਗੇ ਹਾਂ, ਸਾਨੂੰ ਵੀ ਦਿਖਦਾ ਹੈ ਕਿ ਜ਼ਿਆਦਾਤਰ ਜਿਹੜਾ ਉਹਨਾਂ ਨੇ ਕੰਪਨੀ ਦਾ ਐਡਰੈਸ ਜਿਹੜਾ ਘਰ ਦਾ ਦਿੱਤਾ ਹੁੰਦਾ ਕਈ ਵਾਰੀ। ਸੋ ਪਹਿਲੀ ਗੱਲ ਤਾਂ ਇਹ ਕਿ ਇਹ ਰੋਂਗ ਹੈਗਾ। ਜੇ ਤੁਸੀਂ ਬਿਜ਼ਨਸ ਕਰਦੇ ਹੈਗੇ, ਬਿਜ਼ਨਸ ਐਡਰੈਸ ਦਿਓ ਤਾਂ ਕਿ ਤੁਹਾਡੀ ਜਿਹੜੀ ਇਹ ਪਰਸਨਲ ਲਾਈਫ ਹੈਗੀ ਆ ਉਹ ਬਿਜ਼ਨਸ ਲਾਈਫ ਤੋਂ ਪਰੇ ਰਵੇ, ਇਕੱਠੀ ਨਾ ਹੋਵੇ। ਦੂਸਰੀ ਗੱਲ ਹੈਗਾ ਜੀ, ਉਹਨਾਂ ਦੇ ਤੁਸੀਂ ਬੌਂਡ ਦੇ ਉੱਤੇ ਜਿਹੜਾ ਹੈਗਾ ਕਲੇਮ ਫਾਈਲ ਕਰ ਸਕਦੇ ਆ। ਉਹਨਾਂ ਨੂੰ ਜਿਹੜਾ ਉਹਨਾਂ ਨੇ ਬੌਂਡ ਲਿਆ 75,000 ਦਾ, ਜੇ ਉਹ ਬ੍ਰੋਕਰੇਜ ਹੈ। ਅਗੇਨ ਹੁਣ ਇੱਥੇ ਸਿਚੁਏਸ਼ਨ ਆ ਜਾਂਦੀ ਹੈ ਕਿ ਅਸੀਂ ਬ੍ਰੋਕਰੇਜ ਕੋਲੋਂ ਲੋਡ ਨਹੀਂ ਲਿਆ ਤੇ ਅਸੀਂ ਜੇ ਟਰੱਕਿੰਗ ਕੰਪਨੀ ਕੋਲ ਲੋਡ ਲਿਆ, ਉਹਦੇ ਕੋਲ ਕੋਈ ਬੌਂਡ ਨਹੀਂ ਹੈਗਾ। ਸੋ ਜੇ ਉਹਦੇ ਕੋਲ ਕੋਈ ਐਸੀ ਚੀਜ਼ ਹੈ ਹੀ ਨਹੀਂ ਗੀ ਤੇ ਤੁਸੀਂ ਉਹਨੂੰ ਕਿੱਥੋਂ ਕਲੇਮ ਕਰੋਗੇ, ਕਿਉਂਕਿ ਆਪਾਂ ਪਹਿਲਾਂ ਹੀ ਗਲਤ ਕੰਮ ਕਰ ਰਹੇ। ਸੋ ਇਸ ਕਰਕੇ ਜਿਹੜਾ ਬ੍ਰੋਕਰ ਕੋਲੋਂ ਲੋਡ ਲਿਆ ਹੈ, ਜੇ ਤੁਸੀਂ ਬ੍ਰੋਕਰ ਦੀ ਗੱਲ ਕੀਤੀ ਹੈ ਤੇ ਉਹਦੇ ਕੋਲ 75,000 ਦਾ ਬੌਂਡ ਹੁੰਦਾ, ਤੁਸੀਂ ਉਹਨਾਂ ਦੇ ਬੌਂਡ ਦੇ ਉੱਤੇ ਕਲੇਮ ਕਰ ਸਕਦੇ ਆ। ਜਦੋਂ ਬੌਂਡ ਦੇ ਉੱਤੇ ਕਲੇਮ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਡੈਫੀਨੇਟਲੀ ਉਹ ਜਿਹੜੀ ਹੈ ਸਰਕੂਲੇਟ ਹੋ ਜਾਂਦੀ ਹੈ ਗੱਲ। ਉਸੇ ਵੇਲੇ ਬੌਂਡ ਕੰਪਨੀਆਂ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਆਪਣੇ ਕੈਰੀਅਰਸ ਹੈ, ਜਿਹੜੇ ਵੀ ਉਹਨਾਂ ਦੇ ਅੱਗੇ ਬੰਦੇ ਹੈਗੇ ਆ, ਉਹਨਾਂ ਨੂੰ ਭੇਜ ਦਿੰਦੇ ਆ, ਲਿਸਟ ਭੇਜ ਦਿੰਦੇ ਆ ਵੀ ਇਹ ਨੋ ਬਾਏ ਲਿਸਟ ਹੈਗੀ ਆ ਜਾਂ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਤੁਸੀਂ। ਫੈਕਟਰਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਗੁੱਡ ਸੋਰਸ ਹੈਗੀਆਂ ਇਸ ਚੀਜ਼ ਦਾ ਕਿ ਉਹ ਤੁਹਾਨੂੰ ਬੜੇ ਜਲਦੀ ਕੁਇਕਲੀ ਦੱਸ ਦਿੰਦੇ ਵੀ ਕਿਹੜੇ ਬ੍ਰੋਕਰ ਜਿਹੜੇ ਆ ਉਹ ਡਿਫਾਲਟ ਚਲੇ ਗਏ ਆ ਜਾਂ ਕਿਹੜੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਡਿਫਾਲਟ ਚਲੀਆਂ ਗਈਆਂ। ਪਰ ਇੱਥੇ ਆਣ ਕੇ ਥੋੜੀ ਜਿਹੀ ਆਪਣੀ ਸਮਝਦਾਰੀ ਵਰਤੋ ਕਿ ਜਿਹੜਾ ਬ੍ਰੋਕਰ ਹੈਗਾ ਉਹ ਡਿਫਰੈਂਟ ਹੈਗਾ, ਜਿਹੜੀ ਟਰੱਕਿੰਗ ਕੰਪਨੀ ਤੋਂ ਆਪਾਂ ਲੋਡ ਲੈਂਦੇ ਉਹ ਟੋਟਲੀ ਡਿਫਰੈਂਟ ਹੈਗਾ ਜੀ। ਤੇ ਇਹ ਜਿਹੜਾ ਤੁਸੀਂ ਕਲੇਮ ਦੀ ਗੱਲ ਕੀਤੀ, ਜੇ ਕੋਈ ਤੁਹਾਡੇ ਕੋਲ ਹੈ ਉਦਾਹਰਣ ਵੀ ਕਿੱਦਾਂ ਕਲੇਮ ਕਰਨਾ ਕਿਸੇ ਨੇ, ਜੇ ਉਹ ਤੁਸੀਂ ਦੱਸ ਸਕਦੇ ਹੋ ਥੋੜਾ ਜਿਹਾ? ਉਹਦਾ ਬੌਂਡ ਲੱਭ ਜਾਂਦਾ, ਤੁਸੀਂ ਗੂਗਲ ਤੇ ਸਰਚ ਕਰੋ। ਜਿਵੇਂ ਕੋਈ ਵੈਬਸਾਈਟ ਕੋਈ ਕੁਛ ਹੋਵੇ ਨਾ, ਜਿਹੜਾ ਕੋਈ ਟਰੱਕਰ ਆ ਸਿੱਧਾ ਉੱਥੇ ਜਾ ਸਕਦਾ ਹੋਵੇ। ਯੂਜਲੀ ਜਿਹੜੀ ਬੌਂਡ ਕੰਪਨੀ ਨੇ ਕੀਤਾ ਹੁੰਦਾ ਤੁਸੀਂ ਕੋਈ ਕਲੇਮ ਫਾਈਲ ਕਰ ਸਕਦੇ ਆ। ਪਰ ਪ੍ਰੋਬਲਮ ਇਹ ਆਉਂਦੀ ਆ ਕਿ ਜੇ ਹੁਣ ਉਹਦੇ 'ਚ ਵੀ ਇਹ ਹੁੰਦਾ ਕਿ ਜਿੰਨੀ ਕੁਇਕਲੀ ਤੁਸੀਂ ਬੌਂਡ ਦੇ ਉੱਤੇ ਕਲੇਮ ਕਰਦੇ ਆ, ਉਨੀ ਕੁਇਕਲੀ ਜਿਹੜਾ ਪਹਿਲਾਂ ਬੌਂਡ ਤੇ ਕਲੇਮ ਕਰਦਾ ਉਹਨੂੰ ਪਹਿਲਾਂ ਪੇਡ ਹੁੰਦਾ ਆ। ਤੇ ਜੇ ਹੁਣ 75,000 ਦਾ ਬੌਂਡ ਹੈਗਾ ਆ ਤੇ ਕਈ ਵਾਰੀ ਲੋਡ ਆਪਣੇ ਦੀ ਪ੍ਰਾਈਸ ਹੀ ਇੰਨੀ ਹੁੰਦੀ ਆ ਕਿ 5-7 ਜਣੇ ਹੀ ਉੱਤੇ ਕਲੇਮ ਕਰਦੇ ਆ ਤੇ ਉਹਦਾ ਬੌਂਡ ਖਤਮ ਹੋ ਜਾਂਦਾ। ਫਿਰ ਉਸ ਤੋਂ ਬਾਅਦ ਦੈਨ ਦੇयर ਇਜ਼ ਨੋ ਰੀਕੋਰਸ ਉਹਦਾ। ਜੀ ਬਿਲਕੁਲ ਰਮਨ ਜੀ। ਸੋ ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਫੈਕਟਰਿੰਗ ਕੰਪਨੀਜ਼ ਹੈਗੀਆਂ ਆ ਉਹ ਕੈਰੀਅਰ ਦਾ ਵੀ ਕ੍ਰੈਡਿਟ ਚੈੱਕ ਕਰਦੀਆਂ ਤੇ ਡਰਾਈਵਰ ਦਾ ਵੀ, ਤਦੇ ਤੁਹਾਨੂੰ ਪੈਸੇ ਵੀ ਇਮੀਡੀਏਟਲੀ ਮਿਲ ਜਾਂਦੇ ਆ। ਉਹ 2-4% ਵਿੱਚੋਂ ਕੱਟਦੀਆਂ ਵੀ ਆ, ਪਰ ਫਿਰ ਉਹ ਆਪਾਂ ਕੋਸ਼ਿਸ਼ ਨਹੀਂ ਕਰਦੇ ਵੀ ਅਸੀਂ ਕਾਹਤੇ ਉਹਨਾਂ ਨੂੰ 2-4% ਦਈਏ, ਪਰ ਉੱਥੇ ਵੀ ਤੁਹਾਡੇ ਪੈਸੇ ਮਰਦੇ ਨਹੀਂ ਹੈਗੇ ਜੀ। ਜਿੱਦਾਂ ਹੁਣ ਇਹ ਵੀਰ ਬੜੇ ਚਿਰ ਤੋਂ ਈਮੇਲਾਂ ਤੇ ਫੋਨ ਦੇ ਉੱਤੇ ਕਰ ਰਹੇ ਆ, ਮੱਥਾ ਮਾਰਦੇ ਆ ਵੀ ਕੋਈ ਪਾਸੇ ਜਿਹੜੀ ਗੱਲ ਉਹ ਬਣਦੀ ਨਹੀਂ। ਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਆ ਜੀ ਉਹ ਅਗਲੀ ਵਾਰ। ਇਸ ਵਾਰ ਸਮਾਂ ਥੋੜ੍ਹਾ ਘੱਟ ਸੀ, ਅਗਲੀ ਵਾਰੀ ਜਿਹੜਾ ਆਪਾਂ ਕਿਉਂਕਿ ਹੁਣ ਤਾਂ ਇਲੈਕਸ਼ਨਾਂ ਉੱਥੇ ਹੋ ਰਹੀਆਂ, ਜਿਹੜੇ ਨਤੀਜੇ ਆਉਣੇ ਸੀ ਉਹ ਆ ਗਏ ਆ ਤੇ ਆਪਾਂ ਟਾਈਮ ਦੇ ਨਾਲ ਜਿਹੜਾ ਜੀ ਉਦੋਂ ਫਿਰ ਆਪਾਂ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਰਮਨ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਵੀ ਬਹੁਤ ਪਿਆਰ ਸਤਿਕਾਰ ਸਰ ਨਿੱਗੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18